7 दिन हो गए कोई भैन दा यार नहीं आया इत्थे। मैनू लगता नहीं कोई आऊगा हुण। तुसी बस पैसे तैयार रखो। बिंदा ਇਹਦਾ ਮੰਨਣਾ है कि जे रब ही पैदा करता है तो रब ही मौत दिंदा, तां फिर बंदियां दा काहदा डर। ये है देव, ਇਹਦਾ ਮੰਨਣਾ ਜ਼ਰੂਰੀ नहीं हर गल बोल के समझाई जाए, कई बार सिर भी खोलने पैंदे ने। जंटू आशक है सोहणियां नारां दा, पर पतंदर शौक रखदा हथियारां दा। बामन सिर्फ हथ दियां रेखावां वेखण वास्ते नहीं, कई बार वड्ढण वास्ते भी पैदा हुंदे आ। भोलर ਨੂੰ फोन करके कह दे कब्जा अपना हो गया। छड़ तो मैनू, बहुत महंगा पऊ तुहानू। भुल्लर साहब कब्जा हुण अपना है। अज तो बाद जे साडे राह च आया ना
ਤਾਂ ਅਗਲੀ ਵਾਰ ਪਾਣੀ ਦੀ ਜਗ੍ਹਾ ਤੇ ਪੈਟਰੋਲ ਪਊਗਾ। ਓਏ ਇੰਨੇ ਕੁੱਤੇ ਭਗਾਈ ਕਰਨ ਦੀ ਲੋੜ ਨਹੀਂ ਜੇ ਆਪਾਂ ਇਹਦਾ ਸ਼ੌਕ ਰੱਖੀਏ ਤਾਂ। ਲਿਆ ਇਧਰ ਫੜਾ। ਸ਼ੌਂਕ ਸ਼ੌਂਕ ਚ ਕੁੱਤੀ ਨਾ ਕਈ ਵਾਰ ਲਾਹੌਰ ਪਹੁੰਚ ਜਾਂਦੀ ਹੁੰਦੀ ਹੈ। ਉਹ ਚੱਲ ਕੁੱਤੇ ਨਹੀਂ ਕੋੜਾ ਆ ਜਾ, ਓਏ ਯਾਰ ਓਏ ਆ ਜਾ ਹੁਣ। ਓਏ ਆ ਉਰੇ। ਜਾ ਯਾਰ। ਓਏ ਜੰਡੂ ਬਸ ਕਰ। ਉਹ ਚੰਡੂ ਵੀਰੇ, ਕੀ ਆ? ਉਹ ਕਈ ਵਾਰੀ ਬੰਦੇ ਨੂੰ ਘਰੇ ਕੰਮ ਪੈ ਜਾਂਦਾ ਹੁੰਦਾ। ਓਏ ਰਾਮ ਦੇ ਲੱਖਾਂ ਨੂੰ। ਨਾ ਨਾ, ਇਹਦੀਆਂ ਅੱਖਾਂ ਨੂੰ ਆਰਾਮ ਕਿੱਥੇ। ਇਹਦੀਆਂ ਅੱਖਾਂ ਤਾਂ ਉਹ 4x400 ਵਾਲੀ ਰੀਲੇ ਰੇਸ ਵਰਗੀਆਂ ਨੇ। ਇੱਕ ਨੂੰ ਛੱਡਦੀਆਂ ਨੇ, ਦੂਜੀ ਨੂੰ ਫੜ ਲੈਂਦੀਆਂ ਨੇ। ਓ ਹੈਲੋ, ਸੱਚਾ ਪਿਆਰ ਕਰਦਾ ਉਹਨੂੰ ਮੈਂ। ਇਹ ਤਾਂ ਆਪਾਂ ਜਿਹੜੀ ਪਿਛਲੇ ਹਫਤੇ ਖੜਾਈ ਸੀ ਉਹਦੇ ਬਾਰੇ ਵੀ ਕਿਹਾ ਸੀ। ਆਹੋ ਕਿਹਾ ਸੀ, ਉਹਨੂੰ ਸੱਚੇ ਪਿਆਰ ਦੀ ਕਦਰ ਨਹੀਂ ਸੀ ਨਾ। ਅੱਛਾ ਬਸ ਆਹੀ ਇਹਦੇ ਕਦਰ ਕਰਾਉਣ ਦੇ ਚੱਕਰਾਂ 'ਚ ਨਾ ਆ 3 ਸਾਲ ਹੋ ਗਏ ਫਾਲਤੂ 'ਚ ਕਾਲਜ ਭਲਵਾਨੀ ਗੇੜੀਆਂ ਮਾਰਦੇ ਨੂੰ। ਉਹ ਚੰਡੂ ਆ ਗਿਆ ਤੇਰਾ ਪਿਆਰ ਓਏ। ਆਹ ਤੁਹਾਡੀ ਸਾਲਾ ਕਰ ਲੋ ਟੀਚਰਾਂ, ਕਰ ਲੋ ਸਾਲੇ। ਜਿਸ ਦਿਨ ਤੁਹਾਡੀ ਭਰਜਾਈ ਨੇ ਮੇਰੇ ਨਾਲ ਵਹਿ ਕੇ ਪੀਤੀ ਨਾ ਸੀਸੀਡੀ ਕੈਪੂਚੀਨੀ। ਕੀ ਪੀਤੀ? ਕੈਪੂਚੀਨੋ। ਕੈਪੂਚੀਨੋ ਹੁੰਦਾ। ਕੀ? ਕੈਪੂਚੀਨੋ ਸਾਲੇ ਉਹ ਕੈਪੂਚੀਨੋ ਹੁੰਦਾ। ਆਹੋ ਉਹੀ ਕੈਪੂਚੀਨੀ। ਤੁਸੀਂ ਨਾ ਐ ਬਾਹਰ ਖੜੇ ਹੋ ਕੇ ਝਾਤੀਆਂ ਮਾਰੋਗੇ ਤੇ ਆਖੋਗੇ ਭਾਬੀ ਭਾਬੀ, ਤੇ ਮੈਂ ਬੁਲਾਣਾ ਨਹੀਂ ਉਸ ਦਿਨ ਨਾ। ਉਹ ਰੱਬ ਕਰੇ ਆਹੀ ਦਿਨ ਆਵੇ। ਓਏ ਆ ਗਈ ਓਏ। ਹੈ ਓਏ जब किस्मत हो लंडू तो क्या करेगा चंडू? ਗੁੱਡ ਮਾਰਨਿੰਗ ਜੀ। ਇਹ ਬੜਾ ਸਾਲਾ ਕੁੱਟ ਖਾਊਗਾ। ਕੁੱਟ ਖਾਊਗਾ, ਮੈਨੂੰ ਲੱਗਦਾ ਬਹੁਤ ਕੁਝ ਖਾਊਗਾ। ਮੈਨੂੰ ਨਾ ਥੋੜੀ ਨਜ਼ਰਾਂ 'ਚ ਦੋ ਕੁਐਸਚਨ ਮਾਰ ਨਜ਼ਰ ਆ ਰਿਹਾ।
ਡੰਡੀ ਵਾਲੇ ਹਾਂਜੀ ਦੱਸੋ। ਦੱਸਣਾ ਕੀ ਹੈ, ਮੈਂ ਨਾ ਤੁਹਾਨੂੰ ਬਹੁਤ ਵੱਡੇ ਵਾਲਾ ਸੱਚਾ ਪਿਆਰ ਕਰਦਾ। ਮਾਤਾ ਰਾਣੀ ਦੀ ਸਹੁੰ, ਆ ਮੇਰੇ ਲੁੱਚਿਆਰਾਂ ਦੀ ਵੀ ਸਹੁੰ। ਹਾਂਜੀ ਬਸ ਤੁਹਾਡਾ ਨੰਬਰ ਚਾਹੀਦਾ। ਨਹੀਂ ਜੇ ਨਹੀਂ ਦੇ ਸਕਦੇ ਤੁਸੀਂ ਐ ਕਰੋ, ਮੇਰਾ ਨੰਬਰ ਰੱਖ ਲਓ। ਬੱਸ ਦੀ ਟਿਕਟ? ਮੇਰਾ ਨੰਬਰ ਹੈ ਇੱਥੇ ਲਿਖਿਆ। ਤੁਸੀਂ ਜਗਦੇਵ ਸਿੰਘ ਜੰਡੂ ਹੋ? ਜਾਣਦੇ ਆ ਬਾਈ, ਜਾਣਦੀ ਆ। ਸ਼ਾਬਾਸ਼। ਹੁਣ ਫੜ ਲਓ। ਤੁਸੀਂ ਕਿਵੇਂ ਜਾਣਦੇ ਹੋ ਮੈਨੂੰ? ਕਿਉਂਕਿ ਆਹੀ ਸੇਮ ਗੱਲ ਤੁਸੀਂ ਮੇਰੀ ਭੈਣ ਨੂੰ ਆਲਰੇਡੀ ਕਹਿ ਚੁੱਕੇ ਹੋ। ਕਦੋਂ? ਅੱਜ ਤੋਂ 3 ਸਾਲ ਪਹਿਲਾਂ, ਜਦੋਂ ਤੁਸੀਂ ਦੋਵਾਂ ਨੇ ਇਕੱਠੇ ਗ੍ਰੈਜੂਏਸ਼ਨ ਕੀਤੀ ਸੀ। ਉਹ ਤੂੰ ਮਿੰਨੀ ਦੀ ਭੈਣ ਹੈ? ਉਹ ਘਰ ਦੀ ਕੁੜੀ ਹੈ। ਹਾਂ ਹਾਂ ਭੂਆ ਦੀ ਕੁੜੀ ਹੈ। ਤੁਸੀਂ ਐਂ ਕਰੋ, ਮੇਰਾ ਨੰਬਰ ਜਾ ਕੇ ਨਾ ਮਿੰਨੀ ਨੂੰ ਦੇ ਦੇ। ਉਹਨੂੰ ਐ ਕਿ ਮੈਨੂੰ ਬਹੁਤ ਵੱਡੇ ਵਾਲਾ ਨਾ ਸੱਚਾ ਪਿਆਰ ਕਰਦਾ। ਮਾਤਾ ਰਾਣੀ ਦੀ ਸਹੁੰ। ਇੱਕ ਕੰਮ ਕਰਦੇ ਭੈਣ ਬਣ ਕੇ ਬਸ। ਹੈ ਸ਼ਟ ਅਪ, ਮੈਂ ਮਿੰਨੀ ਦੀ ਨਹੀਂ, ਮੈਂ ਰਿੰਕੀ ਦੀ ਭੈਣ ਹਾਂ। ਹਾਂ ਰਿੰਕੀ ਦੀ ਸੱਚਾ ਪਿਆਰ ਨਹੀਂ। ਹਾਂਜੀ ਮਿਲ ਗਿਆ ਮੈਡਲ। ਉਹ ਕਹਿੰਦੀ ਕੱਲੇ ਆਈ ਕੱਲੇ। ਕਿੱਦਾਂ ਚੱਲੀਏ ਹੁਣ ਆਪਾਂ? ਕੋਈ ਨਾ, ਕਦੇ ਤਾਂ ਆਪਣੇ ਸੱਚੇ ਪਿਆਰ ਦੀ ਵੀ ਕਦਰ ਪਊਗੀ। ਓ ਆ ਲੈ ਚਾਹ ਪੀ। ਉਹ ਨਾਲੇ ਦੀ ਭੈਣ ਦੀ ਛੰਡ ਹੋਏ। ਰਿੰਕੀ ਕੌਣ ਸੀ? ਇਹਨੂੰ ਕਦੇ ਪੁੱਛਿਆ ਆਪਾਂ? ਐਂ ਦੱਸ ਆਪਣਾ ਬਾਹਮਣ ਕਿੱਥੇ ਆ? ਕਿੱਥੇ ਹੋਏ? ਮਾਮਣ ਬਈ ਸੀਨੀਅਰ ਬੰਦਾ ਹੈ। ਉਹ ਵੀ ਤੇਰੇ ਵਾਂਗੂ ਸੱਚਾ ਪਿਆਰ ਲੱਭਦਾ ਹੋਣਾ ਕਿਤੇ। ਆ ਲੈ ਬਾਹਮਣ ਦਾ ਹੀ ਫੋਨ ਆ ਗਿਆ। ਚੱਕ ਚੱਕ। ਇੱਕ ਮਿੰਟ ਸੁਣਦਾ ਮੈਂ। ਉਹ ਹਾਂ ਵੀ ਬਾਹਮਣਾ, ਸੱਚਾ ਪਿਆਰ ਨਹੀਂ ਮਿਲਦਾ ਯਾਰ। ਮਿਲ ਜੂਗਾ। ਕਿਹੜੀ ਮਾਰ ਮਾਰ ਰਿਹਾ ਹੈ? ਹਾਂ ਉਹ ਕੋਈ ਗੱਲ ਨਹੀਂ ਲੱਗਿਆ ਰਿਹਾ, ਮਿਲ ਜੂਗਾ ਕੋਈ ਨਹੀਂ। ਬਣ ਜੂਗੀ। ਆ ਗਏ ਅਸੀਂ, ਆ ਗਏ। ਓਏ ਉਹ ਬਾਹਮਣ ਨੂੰ ਆ ਜਾਓ ਸਾਲਿਓ, ਮੈਨੂੰ ਪਤਾ ਅੱਜ ਤੁਸੀਂ ਮੈਨੂੰ ਰੰਗ ਪੰਜਾਬ ਦੇ ਵਿਖਾਓਗੇ, ਪਰ ਇਹ ਵੇਖ ਲਓ ਜਿਹੜਾ ਭੈਣ ਦਾ ਯਾਰ ਪਹਿਲਾਂ ਅੱਗੇ ਆਇਆ ਨਾ, ਉਹਦਾ ਤਾਂ ਮੈਂ ਲਾਟੂ ਜਗਾ ਦੂੰ। ਹੁਣ ਲਾ ਕੇ ਵਿਖਾਓ ਜਿਹੜਾ ਉਹਦੇ ਪ੍ਰਾਹੁਣੇ ਨੂੰ ਹੱਥ ਲਾਉਂਦਾ ਵਾ। ਕਿਤਾ ਬਾਮਣਾ ਆ ਕੇ ਨਾ ਸੰਗ ਚ ਅੱਜ ਬੋਲ ਜਿੰਨੀ ਪੰਜਾਬੀ ਫਿਲਮਾਂ ਦੇ ਨਾਂ ਬੋਲਨੇ ਆ। ਅੱਜ ਨਹੀਂ ਛੱਡਦਾ ਤੈਨੂੰ। ਮਾਰੋ ਸਾਲਿਆਂ ਦੇ ਚੱਕ ਮਾਰੇ ਦੇ। ਮਾਰੋ ਸਾਲੇ ਛੱਡ ਦੋ। ਜਾਣ ਦੇ ਗੁੱਸੇ ਨੂੰ, ਚਾਹ ਪੀ ਲੈਂਦੇ ਐਵੇਂ ਮਰੀ ਜਾਂਦਾ। ਕਰਦਾ ਨਹੀਂ ਬੰਦਿਆ, ਇਹ ਪੁੱਛਿਆ ਮੈਂ। ਹਾਂ ਸੈੱਟ ਤੇਰੇ ਬੰਦੇ ਆ ਫੁੱਟ ਖਾਣ ਵਾਲੇ। ਚਾਹ ਪੀ। ਭੈਣ ਚੋਦਾ ਤੂੰ ਵੀ ਉੱਠੜ ਪਰਾਉਣੇ ਆ। ਉਹ ਦੇਵ ਤੁਹਾਡਾ ਹੈਗਾ ਟੈਸਟ ਦਾ ਟਾਈਮ, ਮੇਰਾ ਚਾਹ ਦਾ ਟਾਈਮ। ਤੂੰ ਘਬਰਾ ਨਾ, ਮਾਰ ਸਾਲਿਆਂ ਨੂੰ। ਸਾਰੇ ਤੁਹਾਡੀ ਨੂੰ ਚਲੋ ਸਾਲੇ ਨੂੰ, ਚਲ ਤੂੰ ਵੀ ਚੱਲ। ਓਏ ਗਲਾਸ ਰੱਖ ਕੇ ਜਾ ਇੱਧਰ। ਚੰਗਾ ਬਈ। ਉਹ ਵੇਖਿਆ ਫਿਰ ਬਾਹਮਣ ਦਾ ਜਲਵਾ।
ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਆ ਅੰਦਰ ਰੱਖੋ। ਲੈ ਵੀ ਕਾਕਾ। ਸਾਡੇ ਪਿੰਡ ਮੂਠਾਂ ਵਾਲੀ ਫੰਕਸ਼ਨ ਹੈ ਜੀ, ਤੁਸੀਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਜ਼ਰੂਰ ਪਹੁੰਚਿਓ। ਕਿਸ ਦਾ ਆਸ਼ੀਰਵਾਦ? ਆ ਜਿਹੜੇ ਨਾਲ ਚੱਕੀ ਫਿਰਦੇ ਹੋ ਇਹਨਾਂ ਦਾ? ਗੁਰੂ ਘਰ ਵਿੱਚ ਆਏ ਹੋ, ਉਹਨਾਂ ਦਾ ਆਸ਼ੀਰਵਾਦ ਲੈ ਕੇ ਜਾਓ। ਇਹ ਤਾਂ ਜੀ ਬਸ ਪਤਾ ਨਹੀਂ ਲੋਕ ਕਿਹੜੀ ਧੁਨ ਵਿੱਚ ਤੁਰੇ ਫਿਰਦੇ ਨੇ। ਚੰਗਾ ਜੀ, ਮੈਂ ਜ਼ਰੂਰ ਆਉਂਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਮਿੰਟ ਜਗਤਾਰ ਜੀ। ਹੂੰ? ਵਾਹਿਗੁਰੂ। ਇੱਕ ਬੇਨਤੀ ਸੀ ਜੀ, ਜੀ ਇਹਨਾਂ ਹਥਿਆਰਾਂ ਤੋਂ ਜ਼ਰਾ ਪਰਹੇਜ਼ ਹੀ ਰੱਖਿਆ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ। ਸੰਭਾਲ ਕੇ ਰੱਖ ਲਈ। ਪੁੱਤ, ਐਮਐਲਏ ਸਾਹਿਬ ਦੇ ਕਿੰਨੇ ਕੰਮ ਕਰਦਾ ਹੈ? ਉਹਨਾਂ ਨੂੰ ਕਹਿ ਕੇ ਕੋਈ ਸਰਕਾਰੀ ਚੰਗੀ ਨੌਕਰੀ ਦੇਖ ਲੈ। ਬਾਪੂ ਤੂੰ ਸਾਰੀ ਉਮਰ ਮਾਸਟਰੀ ਕੀਤੀ ਆ, ਕੀ ਖੱਟ ਲਿਆ? ਧਿਆਨ ਰੱਖੀ ਆਪਣਾ। ਦੇਵ, ਗੱਲ ਸੁਣ ਦੇਵ। ਦੇਵ ਪੁੱਤ, ਮਾਸਟਰੀ ਕੀਤੀ ਹੈ ਪੁੱਤ, ਇਸੇ ਲਈ ਤੈਨੂੰ ਸਮਝਾ ਰਿਹਾ। ਭੁੱਲਰ ਵਰਗੇ ਬੰਦਿਆਂ ਨੂੰ ਕਾਰਤੂਸ ਚਾਹੀਦੇ ਹੁੰਦੇ ਆ, ਤੁਹਾਡੇ ਵਰਗੇ ਵਨ ਟਾਈਮ ਯੂਜ਼, ਵਰਤੋ ਤੇ ਸੁੱਟੋ। ਮੈਨੂੰ ਨੀਲਾ ਚਚਮਾ ਜਚਦਾ। ਹਾਂ ਫਿਰ ਲਵਾ ਲੈ ਨੌਕਰੀ। ਪਕਾਈ ਨਾ ਮਾਰ, ਚੱਲ। ਆ ਜਾਨੂ ਗੁੱਸਾ ਕਿਉਂ ਕਰਦਾ? ਹਾਲੇ ਤਾਂ ਕੁੜਮਾਈ ਕਰਾਣੀ ਜਾ ਕੇ। ਕਿਹਦੀ ਕੁੜਮਾਈ? ਉਹ ਮਾਤਾ ਉਡੀਕਦੀ ਹੋਣੀ ਆ। ਚੱਲ ਫਟਾਫਟ ਚੱਲ। ਚਚਮਾ ਲਾ ਲਾ, ਸੋਹਣਾ ਲੱਗ ਰਿਹਾ ਨਾ। ਉਹ ਪੈਰ। ਆ ਜਾ ਯਾਰ, ਫੜ ਲੈ ਕੁੱਟ ਕੇ। ਚੱਲ ਹੁਣ। ਉਹ ਮੈਨੂੰ ਨੀਲਾ ਚਚਮਾ। ਚਿੜੀ ਉੱਡ, ਚਿੜੀ ਉੱਡ, ਕਾਂ ਉੱਡ, ਕਾਂ ਉੱਡ, ਜੰਡੂ ਉੱਡ। ਜੰਡੂ ਉੱਡ। ਲੈ ਤੇਰੀ ਵੇ ਖੇਡਣਾ ਬੰਦ ਕਰੋ, ਹਾਲਾ ਗਰਮ ਗਰਮ ਰੋਟੀ ਖਾਓ। ਲੈ ਉਹ ਵੀ ਆ ਗਏ। ਇਹਨਾਂ ਨੂੰ ਰੋਟੀਆਂ ਖਵਾਈ ਜਾ ਤੂੰ, ਅਸੀਂ ਹੁਣ ਮਤਰੇ ਹੋ ਨਾ ਨਾ ਬਹਿਣਾ ਨਾ ਪੁੱਤ, ਰੋਟੀ ਜਿਉਂਦੇ ਵਸਦੇ ਰਹੋ। ਆ ਗਏ ਕਿਹਨੇ ਕਿਹਾ ਭੁੱਖੜ। ਤੁਸੀਂ ਮਤਰੇ ਹੋ? ਮੇਰੇ ਲਈ ਤਾਂ ਤੁਸੀਂ ਸਾਰੇ ਇੱਕੋ ਬਰਾਬਰ ਹੋ। ਤੁਸੀਂ ਬੈਠੋ, ਬਾਮਣਾ ਮੈਂ ਸ਼ੱਕਰ ਤੁਹਾਡੀ ਘੱਟ ਗੜਿਆ ਦਿਆ ਕਰ, ਢਿੱਡ ਦੇ ਕਿੱਥੇ ਚੱਲਿਆ ਤੇਰਾ? ਓਏ ਹਟ ਜਾ। ਰੋਟੀ ਤੇ ਦੇ। ਸਾਰੇ ਹੀ ਲੈ ਗਿਆ ਕੌਲੀ। ਆ ਲੈ। ਇੱਧਰ। ਕੀ ਹੋਇਆ? ਸ਼ੱਕਰ ਦੇ ਦੇ। ਅੱਛਾ, ਮੈਂ ਹੁਣੇ ਲਿਆਈ ਪੁੱਤ। ਦੇਵ ਪੈ ਗਈਆਂ ਗਾਲਾਂ। ਪਤਾ ਕੀ ਹੈ? ਇਹ ਵੀ ਸਾਲੇ ਮੇਰੇ ਭੁੱਖੜ ਕਿੱਥੋਂ ਤੁਰੇ ਫਿਰਦੇ ਆ। ਵੇ ਪੁੱਤ, ਤੁਹਾਡੀ ਕੰਪਨੀ ਤਾਂ ਬਹੁਤ ਹੀ ਵਧੀਆ ਹੈ, ਜਿਹੜੀ ਮਹੀਨੇ 'ਚ ਇੱਕ ਨਹੀਂ 2-2 ਵਾਰੀ ਤਨਖਾਹ ਦਿੰਦੀ ਹੈ। ਓਏ ਮੈਂ ਤਾਂ ਸਾਰੇ ਪਿੰਡ 'ਚ ਰੌਲਾ ਪਾਤਾ ਹੈ। ਵੈਸੇ ਤੁਹਾਡੀ ਕੰਪਨੀ ਕਰਦੀ ਕੀ ਹੈ? ਕਬਜ਼ੇ ਲੈਣੇ ਜ਼ਮੀਨਾਂ ਦੇ। ਬੇਬੇ ਜ਼ਮੀਨਾਂ ਦਾ ਕੰਮ ਕਰਦੇ ਆ, ਤੁਹਾਨੂੰ ਤਾਂ ਪਤਾ ਹੀ ਹੈ। ਮਾਤਾ ਅਸੀਂ ਕਰਦੇ ਆ ਰੀਅਲ ਏਸਟੇਟ ਰਿਕਵਰੀ ਏਜੰਟਸ ਦਾ ਕੰਮ। ਕਿਹੜੀ ਸਟੇਟ? ਚਲ ਮੈਂ ਕੀ ਲੈਣਾ ਪੁੱਤ, ਜਿਹੜੀ ਮਰਜ਼ੀ ਸਟੇਟ ਹੋਵੇ। ਤੂੰ ਇਹਨੂੰ ਸਮਝਾ ਪੁੱਤ, ਵਿਆਹ ਵੂ ਕਰਵਾ ਲੈ, ਮੇਰੇ ਤੋਂ ਨਹੀਂ ਹੋਰ ਰੋਟੀਆਂ ਲੈਂਦੀਆਂ। ਮਾਤਾ ਲੱਭ ਦਿੰਨਾ ਸੱਚਾ ਪੈਰ ਇਹਨੂੰ ਵੀ, ਆਪਣੇ ਲਈ ਤਾਂ ਲੱਭੀ ਜਾਣਾ ਮੈਂ। ਤੂੰ ਲੱਭੇਗਾ ਹੈ? ਇਹ ਲੱਭੂਗਾ। ਅੱਗੇ ਸੁਣ, ਅੱਗੇ ਗਦਾ ਸ਼ੇਰ ਨੂੰ ਕਹਿੰਦਾ, ਸ਼ੇਰਾ ਪੱਪੀ ਦੇ। ਸ਼ੇਰ ਕਹਿੰਦਾ ਸਾਲਿਆ ਧੌਣ ਮੁੜ ਦੇਗਾ ਤਾਂ ਹੀ ਪੱਪੀ ਦਊਗਾ। ਓਏ ਉਹ ਸੌਂ ਜਾ ਸਾਲਿਓ, ਓਏ ਸਵੇਰੇ ਛੇਤੀ ਜਾਣਾ ਹੈ। ਉਹ ਦੇਖੀ। ਤੁਸੀਂ ਭੁੱਲਰ ਸਾਹਿਬ ਨੂੰ ਕਹਿ ਕੇ ਦੁਕਾਨ ਦਾ ਕਬਜ਼ਾ ਛਡਾ ਦਿਓ। ਮੈਂ ਭੁੱਲਰ ਸਾਹਿਬ ਨਾਲ ਗੱਲ ਕਰਦਾ, ਬਾਕੀ ਤੁਸੀਂ ਟੈਨਸ਼ਨ ਨਾ ਲਓ। ਹਾਂਜੀ ਚੰਗਾ ਜੀ। ਚੰਗਾ ਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ। ਕੱਲ ਤੱਕ ਨਾ
ਆ ਢੋਲਕੀਆਂ ਛੇਣੇ ਇਕੱਠੇ ਕਰਕੇ ਜਗ੍ਹਾ ਖਾਲੀ ਕਰ ਦੀ, ਦੁਬਾਰਾ ਗੇੜਾ ਨਾ ਲਵਾ ਦੀ, ਸਮਝ ਗਿਆ? ਜੀ। ਚਲੋ ਚੱਲੀਏ। ਸ਼ੈਂਟੀ ਸ਼ੈਂਟੀ ਬੰਦਾ ਮਾਰ ਸ਼ੈਂਟੀ ਸ਼ੈਂਟੀ। ਹਾਂ ਕੀ ਚੀਜ਼ ਹੈ? ਬਾਈ ਤੂੰ ਉਹੀ ਨਹੀਂ ਜਿਹੜਾ ਚੱਕਵੇਂ ਜਿਹੇ ਗਾਣੇ ਗਾਉਂਦਾ? ਉਹ ਤੇਰੀ ਭੈਣ ਦੀ ਛੰਡ ਓਏ, ਆ ਤਾਂ ਉਹੀ ਹੈ ਸ਼ੰਟੀ ਬੇਸ ਬੰਬ। ਦਾਸ ਹੀ ਹੈ ਜੀ। ਹੈ ਬਿੰਦੇ ਗਾਣਾ ਸੁਣ ਕੇ ਚੱਲਦੇ ਆ ਆਪਾਂ। ਅੱਛਾ ਲਵਾ ਲਓ ਫਿਰ ਮਹਿਫਿਲ। ਬਾਜੀ ਆ ਬਈ ਸੁਣਾ ਫਿਰ। ਉਹ ਬਿੰਦੇ ਕਾਹਨੂੰ ਡਰਾਈ ਜਾਂਦੇ ਇਹਨੂੰ ਹੈ? ਬਾਈ ਮੈਨੂੰ ਲੱਗਦਾ ਬਈ ਇਸ ਮਾਹੌਲ 'ਚ ਬਾਈ ਤੋਂ ਗਾਇਆ ਨਹੀਂ ਜਾਣਾ। ਹੈ ਗਾਣਾ ਆ ਗਿਆ। ਨਾ ਹੁਣ ਤੇਰੇ ਅੱਗੇ ਕੁੜੀਆਂ ਨਾ ਚਾਹੀਏ ਕਿ ਫੈਰ ਕੱਢਾਂ ਹੈ? ਕੀ ਭਾਜੀ? ਬਈ ਗਾਣੇ ਤਾਂ ਤੂੰ ਬੜਾ ਘੈਂਟ ਹੁੰਦਾ, ਹੁਣ ਕੀ ਹੋ ਗਿਆ? ਇੱਕ ਗਾਣਾ ਗਾਇਆ ਸੀ ਨਾ ਤੂੰ, ਬੰਦਾ ਮਾਰ ਕੇ ਰੋਟੀ ਖਾਣੇ ਆ। ਹੈ ਉਹ ਯਾਰ ਮੈਂ ਇਹਦਾ ਇੱਕ ਹੋਰ ਸੁਣਿਆ। ਉਹ ਕਿਹੜਾ ਗਾਇਆ ਸੀ ਤੂੰ ਯਾਰ? ਪਜਾਮੇ ਦੇ ਨਾਲੇ ਨਾਲ ਬੰਦਾ ਬੰਨ ਕੇ ਸੂਲੀ ਚੜ੍ਹ ਦੇਈਦਾ। ਪਜਾਮੇ ਦੇ ਨਾੜੇ ਨਾਲ? ਕਿਵੇਂ ਕਿਵੇਂ ਕਿਵੇਂ? ਹਾਂ ਨਾੜੇ ਨਾਲ? ਆ ਨਾੜੇ ਨਾਲ ਸੁਣਾ ਦੇ। ਸੁਣਾ ਫਿਰ। ਚੱਲ ਸ਼ਾਬਾਸ਼। ਨਾਰੇ ਨਾਲ ਬੰਦਾ ਮਾਰਦਾ ਹੀਦਾ, ਸੁਲੀ ਚਾੜਦਾ ਹੀਦਾ, ਸੁਲੀ ਚਾੜਦਾ ਹੀਦਾ। ਸ਼ੈਂਟੀ ਬਾਬਾ ਇਹ ਸਾਲਿਆ ਇਲਾਕਾ ਕਿਹੜਾ ਤੇਰਾ ਓਏ? ਤਾਹੀਂ ਸਾਲ ਆਓ ਚੱਲੀਏ, ਇਹਨੇ ਮੁੜ ਕੇ ਫਿਲਮ ਵੀ ਕਰਨੀ ਹੈ। ਨਾੜੇ ਨਾਲ ਬੰਦਾ ਮਾਰ ਦਿੰਦਾ। ਨਾੜਾ ਕੱਢ ਲਿਆ ਤਾਂ ਬੁੱਧੂ ਹੈ। ਆ ਦੇ ਸਾਲੇ ਕੁਛ ਵੀ ਬਣਾਉਂਦੇ ਪਏ। ਤੂੰ ਨਾਲੇ ਕੱਢ ਲਿਆ ਸਾਲਿਆ। ਆਹ ਸਾਲਾ ਅੰਦਰ ਫੈਰ ਹੀ ਮਾਰੀ ਜਾਂਦਾ ਆ। ਉਹ ਮਿੱਤਰਾਂ ਨੂੰ ਸ਼ੌਂਕ ਹੈ ਹਥਿਆਰਾਂ ਦਾ। ਉਹ ਇੱਕ ਮਿੰਟ ਲੱਗੇ ਨਾ ਫੈਰ ਵੀ ਕੱਢਾਂ। ਹਾਂਜੀ ਭਾਜੀ। ਹਾਂਜੀ ਆ ਜਾਂਦੇ ਜੀ। ਓਕੇ ਭਾਜੀ, ਸਤਿ ਸ਼੍ਰੀ ਅਕਾਲ ਜੀ। ਨਾੜੇ ਨਾਲ ਬੰਦਾ ਮਾਰਾਂਗੇ। ਪੁੱਲਰ ਸਾਹਿਬ ਦਾ ਫੋਨ ਸੀ, ਫਾਰਮ ਹਾਊਸ ਤੇ ਬੁਲਾਇਆ। ਮੈਂ ਉਹਨਾਂ ਨੂੰ ਲੈਟਰ ਲਿਖ ਦਿੱਤਾ ਹੈ ਤੇ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਤੁਹਾਡਾ ਢਾਬਾ ਹੋਟਲ 'ਚ ਕਨਵਰਟ ਹੋ ਗਿਆ ਹੈ ਤੇ ਐਮਐਲਏ ਸਾਹਿਬ ਨੇ ਤੁਹਾਨੂੰ ਮੁਬਾਰਕਬਾਦ ਦਿੱਤੀ ਹੈ ਤੇ ਇਹ ਵੀ ਦੱਸ ਦਿੱਤਾ ਹੈ ਕਿ ਸਾਡਾ ਬੰਦਾ ਹੋਇਆ ਹਿੱਸਾ ਹਰ ਮਹੀਨੇ ਸਾਨੂੰ ਪਹੁੰਚ ਜਾਣਾ ਚਾਹੀਦਾ ਹੈ। ਪਿਆਸ ਲੱਗੀ ਹੈ। ਪਾਣੀ ਦੀ। ਮੇਰੀ ਸੰਨੀ ਲਿਆਉਣੀ ਲੱਗਦੀ ਹੈ ਬਾਮਣਾ। ਅਸਲੀ ਸੱਚਾ ਪਿਆਰ ਤਾਂ ਪੁੱਲਰ ਨੂੰ ਮਿਲਿਆ। ਰਿਵਾਲਵਰ ਵੇਖ ਸਾਲਿਆ ਕਿੱਡੀ ਘੈਂਟ ਆ। ਓਏ ਚੁੱਪ ਕਰ।
सिमी कॉफ़ी बना बीट करके। ਕਿਵੇਂ ਹੋ ਮੁੰਡਿਓ? ਬਸ ਜੀ ਵਧੀਆ, ਚੜ੍ਹਦੀ ਕਲਾ ਜੀ। बाथरूम साफ करो। ਬਾਥਰੂਮ ਜੀ? ਬੰਦਾ ਘੋਟਿਆ ਜੀ ਤੁਸੀਂ ਉਧਰ। ਠੀਕ ਹੈ ਜੀ। ਉਹ ਤੇਰੀ ਭੈਣ ਦੀ ਛੰਡੋ ਬਾਮਣਾ, ਉਹ ਕੀ ਫਲੂਦਾ ਬਣਾਇਆ ਦੇਖੀ ਭੁੱਲਰ ਨੇ। ਆ ਜਾ, ਕਰਨਾ ਹੀ ਪੈਣਾ। एक घर है खाली करवाना, उस करके मेरा एक प्रोजेक्ट फसिया होया ते उस प्रोजेक्ट करके मैंने बहुत नुकसान हो रहा। पर याद रहे इलेक्शन नेड़े आ रहे ने, कोई रौला नहीं पैना चाहिए। समझ गए जी। ठीक है जी, कम हो जाऊगा। ਸਾਹਿਬ ਜੀ ਬਾਹਰ ਇੰਦਰਜੀਤ ਜੀ ਆਏ ਨੇ। ਤੁਸੀਂ ਉਹਨਾਂ ਨੂੰ ਬੈਠਣ ਨੂੰ ਕਹੋ, ਮੈਂ ਮਿਲਦਾ। ਜੀ हो गया समझो। हाँ जी हो जाऊगा जी। अपना खर्चा पानी। ठीक है जी। चंगा भाजी, सत श्री अकाल जी। ਜੰਟੂ ਰਿਵਾਲਵਰ ਵੇਖੀ ਆ ਕਿੱਡੀ ਘੈਂਟ ਸੀ। ਜਿਸ ਦਿਨ ਆਪਣੇ ਹੱਥ ਆ ਗਈ ਨਾ ਬਾਮਣਾ, ਆਪਾਂ ਭੁੱਲਰ ਤੋਂ ਬਾਥਰੂਮ ਸਾਫ਼ ਕਰਾਉਣਾ। ਐਕਸਕਿਊਜ਼ ਮੀ, ਦਿਖਾਈ ਓਏ AK-47 ਓਏ। ਸੈਲਫੀ ਲੈ, ਸੈਲਫੀ ਸੈਲਫੀ ਸੈਲਫੀ। ਇੱਕ ਮਿੰਟ। ਓਏ ਆ ਜਾ ਹੁਣ। ਬਾਮਣ तो चल यार, ਗੰਨ ਫੜਾ ਮੇਰੀ ਯਾਰ। ਉਹ ਯਾਰ ਉਹ ਚੱਲ। बथेरियां हो गई फोटो। ਯਾਰ ਚੰਗੀ ਬੋਲੀ ਕੱਢ ਕੇ ਲੈ ਚੱਲਿਆ ਸੀ। ਆਪਣੇ ਹੱਥ ਆ ਗਈ ਨਾ ਬਿੰਦੇ। AK-47 ਤੁੰਨ ਦੇਣਾ ਕੀ ਫੁੱਦੂ ਭਗਾਈ ਜੀ ਮਾਰੀ ਜਾਂਦੇ ਆ। ਵਧੀਆ ਨਹੀਂ ਸੀ ਤੂੰ ਹੀ ਨਾ। ਤੇਰੀ ਕਿੱਧਰ ਲੋਕੀ ਤਾਂ ਪੁਲਿਸ ਵਾਲਿਆਂ ਦੇ ਕੋਲ ਦੀ ਨਹੀਂ ਲੰਘਦੇ, ਤੁਸੀਂ ਸਾਲਿਓ ਹਿੱਕ 'ਚ ਵੱਜੇ ਜਾਂਦੇ ਹੋ। ਉਹ ਇੱਕ ਦੀਵਾਰੀ ਪਰਵਾਹ ਨਹੀਂ ਕਰੀਦੀ, ਦੂਜੀ ਵਾਰੀ ਠੋਕ ਦਈਏ। ਇੰਦਰਜੀਤ ਜੀ, ਤੁਹਾਨੂੰ ਭੁੱਲਰ ਸਾਹਿਬ ਨੇ ਬੁਲਾਇਆ। ਤੇਰੀ ਉਹ ਵੱਡੀ। ਤੁਸੀਂ ਬੈਠੋ। ਵਾਹਿਗੁਰੂ। ਇੰਦਰਜੀਤ, ਕਦੇ ਸੁਣਿਆ ਕਿ ਕੁੱਤਿਆਂ ਦੇ ਭੌਂਕਣ ਨਾਲ ਹਾਥੀ ਨੂੰ ਫਰਕ ਪੈਂਦਾ ਹੋਵੇ? ਮੈਂ ਤਾਂ ਜੀ ਬਸ ਜਨਤਾ ਬਾਰੇ। ਤੇ ਹੁਣ ਹਾਥੀ ਕੁਰਸੀ ਤੇ ਬੈਠਿਆ ਹੋਇਆ, ਤੁਸੀਂ ਜਾ ਸਕਦੇ ਹੋ। ਚੰਗਾ ਜੀ। ਇੰਦਰਜੀਤ ਜੀ, बड़ी समाज सेवा हो रही है आजकल। किते टिकट लेने का इरादा तो नहीं रखते? चाह जरूर पी के जाए। बस जी। लगता तो यही घर है।
ਦੀ ਤੋੜ ਸ਼ਕਤੀ ਦੇ ਲੈ ਵੀ ਮਾਰ ਆ ਗਈ ਮਾਤਾ ਉਹ ਬਾਈ ਆ ਜਾਓ ਬਾਹਰ। ਪੈਰੀ ਬਿਨਾ ਮਾਤਾ ਮੇਰਾ ਵੀ ਪੈਰੀ ਪੈਨੇ ਮਾਤਾ। ਤੁਸੀਂ ਹੈ ਕੌਣ? ਉੱਤੇ ਕਿੱਥੇ ਜਾਈ ਜਾਂਦੇ ਤੁਸੀਂ? ਘਰੇ ਬੰਦਾ ਬੰਦਾ ਨਹੀਂ ਕੋਈ? ਮੈਂ ਤੇ ਮੇਰੀਆਂ ਧੀਆਂ ਨੇ ਬਸ। ਘਰ ਕਦੋਂ ਖਾਲੀ ਕਰਨਾ? ਕੋਰਟ 'ਚ ਕੇਸ ਕੀਤਾ ਹੋਇਆ, ਜਦੋਂ ਕੋਈ ਫੈਸਲਾ ਆਇਆ ਖਾਲੀ ਕਰ ਦਾਂਗੇ। ਕੇਸ ਹੁਣ ਸਾਡੇ ਕੋਲ ਆ ਗਿਆ ਮਾਤਾ, ਤੇ ਫੈਸਲਾ ਵੀ ਹੋ ਗਿਆ। ਚੱਕੋ ਜੁਲੀ ਬਿਸਤਰਾ ਤੇ ਬਾਹਰ ਹੋ ਜਾਓ। ਯਾਰ ਜੇ ਕੋਈ ਬੰਦਾ ਹੁੰਦਾ ਤਾਂ ਕੁੱਟ ਕੇ ਕੱਢ ਦਿੰਦੇ। ਇਹ ਤਾਂ ਜਨਾਨੀਆਂ ਨੇ। ਵਿੰਦਿਆ ਐਂ ਕਰਦੇ ਆ, ਆਪਾਂ ਲੱਭਦੇ ਆ 4 ਕੁੜੀਆਂ, ਉਹਨਾਂ ਦਾ ਬਣਾਉਂਦੇ ਆ ਗੈਂਗ। ਬੰਦਿਆਂ ਨੂੰ ਆਪਾਂ ਕੁੱਟਿਆ ਕਰਾਂਗੇ ਤੇ ਕੁੜੀਆਂ ਨੂੰ ਕੁੜੀਆਂ। ਕਿਵੇਂ? ਆਹੋ ਯਾਰ, ਹੋ ਸਕਦਾ ਮੈਨੂੰ ਮੇਰਾ ਸੱਚਾ ਪਿਆਰ ਲੱਭ ਜੇ। ਹੈ ਤਾਂ ਹੀ ਬਾਥਰੂਮ ਸਾਫ਼ ਕਰਦੇ ਫਿਰਦੇ ਹੋ। ਉਹ ਸਾਲਿਓ, ਕਦੇ ਕੋਈ ਚੰਗੀ ਸਲਾਹ ਵੀ ਦੇ ਦਿਆ ਕਰੋ, ਬੰਦੇ ਦੀ ਕੋਈ ਹੈਲਪ ਵੀ ਕਰ ਦਿਆ ਕਰੋ। ਪਹਿਲਾਂ ਹੀ ਆਪਾਂ ਉਹ ਬਿੰਦੇ ਇੱਕ ਮਿੰਟ। ਇੱਕ ਬੁੜੀ, 2 ਕੁੜੀਆਂ। ਹਾਂ ਕਿਉਂ ਨਾ ਫਿਰ ਆਪਾਂ ਕਮ ਇਨ ਸਰ। ਸਰ ਆ ਫਾਈਲ। ਤੇ ਦੂਜੀ ਕੱਲ ਕਲਾਸ 'ਚ ਕੀ ਕਰਵਾਇਆ? ਐਂ ਹੀ ਯਾਰ ਟਾਈਮ ਪਾਸ ਜਿਹਾ। ਹਾਂਜੀ ਸੋਹਣਿਓ। ਖੜ ਜਾ ਸਾਲਿਆ, ਤੇਰੀ ਮਾਂ ਨੂੰ ਮੈਂ ਦੱਸਦੀ। ਖੜ ਤੂੰ। ਭੁੱਲਰ ਸਾਹਿਬ, ਉੱਥੇ ਤਾਂ ਕੱਲੀਆਂ ਜਨਾਨੀਆਂ ਰਹਿੰਦੀਆਂ ਜੀ। ਫੇਰ ਨਹੀਂ, ਆਪਾਂ ਪਤਾ ਕਰ ਲਿਆ। ਵੱਡੀ ਕੁੜੀ ਦਾ ਨਾਂ ਰੀਤ ਹੈ ਤੇ ਆਫਿਸ ਕੰਮ ਕਰਦੀ ਹੈ। ਤੇ ਛੋਟੀ ਕੁੜੀ ਮਿਹਰ ਜੁਗਨੀ ਯਾਰਾਂ ਦੀ ਕਾਲਜ 'ਚ ਪੜ੍ਹਦੀ ਹੈ ਜੀ। ਤੂੰ ਉਹਦੇ ਆਫਿਸ 'ਚ ਪੀਣ ਲੱਗਣਾ ਤੇ ਤੂੰ ਉਹਦੇ ਕਾਲਜ ਦਾ ਮਾਲੀ। ਮੈਨੂੰ ਇਹ ਦੱਸੋ ਕਿ ਘਰ ਕਦੋਂ ਖਾਲੀ ਹੋਊਗਾ? ਚਾਰ 5 ਦਿਨ 'ਚ ਹੋ ਜਾਣਾ ਜੀ। ਹਾਂਜੀ, ਮੈਂ ਉਹ ਵੱਡੀ ਕੁੜੀ ਦੇ ਦਫ਼ਤਰ ਜਾਊਂਗਾ ਜੀ, ਤੇ ਦੇਵ ਉਹ ਛੋਟੀ ਕੁੜੀ ਦੇ ਕਾਲਜ ਜਾਊਗਾ ਜੀ। ਤੇ ਦੋਨੋਂ ਛਣਕਨੇ ਵਜਾਉਣਗੇ? ਨਹੀਂ, ਇਹ ਵਜਾਉਣਗੇ ਟੱਲੀਆਂ। ਚਲੋ ਹੁਣ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਚੱਲ ਚੱਲ ਬਾਮਣ। ਤੇ ਆ ਤੁਸੀਂ ਟਾਈਪ ਕਰਕੇ ਉਹਨਾਂ ਨੂੰ ਭੇਜ ਦਿਓ। ਮੈਨੂੰ ਲੱਗਦਾ ਇਹਦਾ ਯਾਰ ਆ। ਕੀ ਕਰਨਾ ਫਿਰ? ਕਹਿੰਦੇ ਯਾਰ ਨੂੰ ਕੁੱਟਿਆ ਜਾਵੇ ਨਾ ਕੁੜੀ ਬਾਹਲੀ ਦੁਖੀ ਹੁੰਦੀ। ਚੱਲ ਫਿਰ। ਤੂੰ ਐ ਨਹੀਂ ਸਮਝੇਂਗਾ। ਨਹੀਂ ਜੀ, ਇਹ ਗੱਲ ਨਹੀਂ ਹੈ। ਭਾਜੀ ਕਿਉਂ ਮਾਰਦੇ ਹੋ? ਭਾਈ ਮੈਂ ਕੀ ਕੀਤਾ? ਚਲੀ ਗਈ। ਜ਼ਿਆਦਾ ਤਾਂ ਨਹੀਂ ਲੱਗੀ? ਨਹੀਂ ਭਾਈ, ਕਿਉਂ ਨਹੀਂ ਲੱਗੀ? ਉਹੀ ਮਰ ਜਾਂਦੇ ਨੇ। ਜ਼ਿਆਦਾ ਤਾਂ ਨਹੀਂ ਲੱਗੀ ਮੈਂ ਤੋਂ? ਨਹੀਂ ਇੰਨੀਆਂ ਤਾਂ ਚਾਹੀਦੀਆਂ ਹੀ ਆ। ਫਿਰ ਠੀਕ ਹੈ। हाँ बस पहुंचने वाली है, बस तू देख ली। हाँ ਹਾਂਜੀ ਪਤੰਦਰਾ ਦੱਸਤਾ ਦਿਆ ਕਰ। ਉਹ ਮਰਿਆ ਤਾਂ ਨਹੀਂ? ਆ ਜੱਟ ਚੱਲ ਦਾ ਬਹਿ ਸੋਹਣਾ ਮੂੰਹ ਖਰਾਬ ਹੋ ਜਾਣਾ ਸੀ। ਪਟਾਕੇ ਨਾਲ ਹੀ ਫਟ ਗਈ ਤੇਰੀ। ਸੱਚਾ ਪਿਆਰ ਤੇ ਲੱਗਣਾ। ਉਹ ਯਾਰ ਦੇਵ, ਹਾਂ ਆ ਕਿੱਥੇ ਲਿਆ ਕੇ ਫਸਾਤਾ ਹੈ? 2 ਦਿਨ ਦੀ ਗੱਲ ਹੈ। ਉਹ ਬਾਹਰ ਤੇ ਆਪਾਂ ਅੰਦਰ। ਓਏ ਅਸ਼ਕੇ मैं देखती हूँ। ਚਲ ਆ ਤਾਂ ਠੀਕ ਹੈ, ਪਰ ਆਪਾਂ 2 ਦਿਨ ਇੱਥੇ ਕਰਾਂਗੇ ਕੀ? ਲੈ ਕਰਨਾ ਕੀ ਹੈ? ਇਹ ਆਲਾ ਚੱਕ ਅੱਛਾ ਸੱਪ ਲੜਾਵਾਂਗੇ ਹੂੰ ਤੇ ਆਲਾ ਸੱਪ ਸੀੜੀ ਭਈਆ ਆ ਪੌੜੀਆਂ ਚੜਾਂਗੇ। ਇਹ ਆਲਾ ਇਹਨਾਂ ਦੀ ਮਾਂ ਦੀ ਇਹਨਾਂ ਤਾਂ ਮੈਂ ਦੱਸਦੀ ਆ। रुक मैर की बकवास है, बैजा राम नाल। ਨਾ ਹੁਣ ਤੂੰ ਗਾਲਾਂ ਵੀ ਕੱਢਣ ਲੱਗੀ ਹੈ। ਮਾਂ ਇਹਨਾਂ ਨੂੰ ਇਹੀ ਭਾਸ਼ਾ ਸਮਝ ਆਉਂਦੀ ਹੈ। ਮੈਂ ਵੇਖਦੀ ਆ। पागल हो गई है? गुंडे आओ, रात दा वक्त है। पिछले 2 दिनों तो नाल दे प्लॉट ते कब्जा करी बैठे है। जुआ खेडदे, शराबा पींदे, तेनू समझ नहीं लगती? ਐਸੇ ਕਰਕੇ ਨਹੀਂ ਤੈਨੂੰ ਮੈਂ ਦੱਸਦੀ। ਇਹਦਾ ਛੇਤੀ ਦਿਮਾਗ ਖਰਾਬ ਹੋ ਜਾਂਦਾ ਬੇਵਕੂਫ ਦਾ। माँ ਇੰਨਾ ਸਾਰੇ ਦੀਆਂ ਡੰਡੇ ਤੇ ਤਾਂ ਬੈਠੀ ਆ। ਉਹ ਬਾਮਣਾ, ਉਹ ਤੈਨੂੰ ਕਿਸੇ ਨੇ ਸਾਹਮਣਾ। ਬਾਮਣਾ ਬਾਮਣਾ ਅੱਜ ਕਿਹਦੀ ਲੰਕਾ ਲਿਸ਼ਕਾਉਣੀ ਹੈ? ਓਏ ਆ ਗਈ, ਓਏ ਆ ਗਈ, ਇੱਧਰ ਹੀ ਆਈ ਜਾਂਦੀ ਹੈ। ਆ ਗਈ, ਆ ਗਈ, ਆ ਗਈ। ਥੈਂਕ ਯੂ। ਥੈਂਕ ਯੂ ਕਾਹਦਾ? ਉਹ ਮੁੰਡੇ ਵੇਖ ਰਹੇ ਆ, ਉਹ ਮੈਨੂੰ ਕਹਿੰਦੇ ਆ ਕਿ ਹਲੇ ਤੱਕ ਉਹ ਮੇਰਾ ਟਾਈਮ ਚੱਕ ਰਹੇ ਨੇ, ਕੱਲ ਨੂੰ ਮੈਨੂੰ ਵੀ ਚੱਕ ਲੈਣਗੇ। ਪਰ ਜਦੋਂ ਦਾ ਉਹਨਾਂ ਨੂੰ ਇਹ ਪਤਾ ਲੱਗਾ ਕਿ ਤੂੰ ਮੇਰਾ ਟਾਈਮ ਚੱਕ ਰਿਹਾ, ਵੇਖ ਵਿਚਾਰੇ ਕਿਵੇਂ ਖੜੇ ਨੇ। ਤੇ ਉਧਰ ਉਹ ਜਿਹੜਾ ਮੁੰਡਾ ਖੜਾ ਹੈ ਨਾ, ਉਹ ਮੈਨੂੰ ਕਹਿੰਦਾ ਕਿ ਮੈਂ ਉਹਦਾ ਪੁਰਜਾ ਆ। ਤੇ ਜਦੋਂ ਤੋਂ ਉਹਨੂੰ ਇਹ ਪਤਾ ਲੱਗਾ ਕਿ ਮੈਂ ਤੇਰਾ ਪੁਰਜਾ ਬਣ ਗਈ ਆ, ਇਹਨਾਂ ਤੋਂ ਖੇੜਾ ਛਡਾਉਣ ਲਈ ਤੇਰਾ ਥੈਂਕ ਯੂ ਤਾਂ ਬਣਦਾ ਹੈ ਨਾ। ਘੱਟੋ ਘੱਟ ਮੈਨੂੰ ਇੰਨਾ ਤਾਂ ਪਤਾ ਹੈ ਕਿ ਤੂੰ ਮੇਰੇ ਮਗਰ ਮੇਰੇ ਲਈ ਨਹੀਂ ਆਉਂਦਾ, ਪਰ ਜਿਹਦੇ ਲਈ ਆਉਂਦਾ ਨਾ ਉਹਦਾ ਭਲੇਖਾ ਕੱਢ ਦੀ। ਚੱਲ ਮੇਰੀ ਕਲਾਸ ਦਾ ਟਾਈਮ ਹੋ ਗਿਆ, ਕੱਲ ਨੂੰ ਆ ਜੀ।
ਕਿੱਲ ਹੀ ਗੱਡ ਗਈ ਬਾਬੇ। चलिए हैं चला मोटरसाइकिल। ਓਏ ਪਕਾਈ ਨਾ ਮਾਰ ਪਰ ਚੱਲ ਨਾ ਨਾ ਪਹਿਲਾਂ ਕਿ ਚੁਟਕਲਾ ਸੁਣਾਉਣ ਦੇ ਚੁਟਕਲਾ। ਬਾਹਮਣਾ ਵੀਰੇ ਬਾਰੀ ਚੱਲ ਲੈ, ਜੇ ਤੈਨੂੰ ਆ ਗਿਆ ਤੇਰੇ ਸੱਪ ਲੜ ਜਾਣਾ। ਮਾਂ ਹਾਂ ਮਾਂ ਹਾਂ ਕੀ ਹੋਇਆ ਰੌਲਾ ਪਾਇਆ? ਮਾਂ ਇਹ ਮੇਰਾ ਸੂਟ ਕਿਵੇਂ ਸੜ ਗਿਆ? ਮੈਂ ਤਾਂ ਕੋਠੇ ਤੇ ਧੋ ਕੇ ਸੁੱਕਣੇ ਪਾਇਆ ਸੀ ਅੱਜ। ਇਹ ਕਿਵੇਂ ਹੋ ਗਿਆ? ਕਿਹਾ ਸੀ ਨਾ ਆਊਗਾ। ਉਹ ਜਾਂਦੀ ਕਿੱਲੋ। ਮੈਨੂੰ ਤਾਂ ਮੈਂ ਦੱਸਦੀ ਆ ਮੇਰਾ ਫੇਰ ਨਾ ਪੜੇ ਤੇ ਮੇਰਾ ਨਾਮ ਵੀ ਮੈਂ। ਰੁਕ ਕਿੱਥੇ ਚੱਲ ਰਿਹਾ ਤੂੰ? ਮਿਹਰ ਮਿਹਰ ਕਿੱਥੇ ਚੱਲੀ ਆ ਤੂੰ? ਮਿਹਰ ਮਿਹਰ ਰੁਕ। ਚੱਲ ਫਿਰ 2 3 4 ਖੜਕਾਓ ਟੱਲੀਆਂ। ਖੜਕਾ ਲਾ ਫਿਰ। ਔਰ ਸਾਲਿਆ ਤੇਰੀ ਭੈਣ ਦੀ ਉਹ ਤੇਰੇ ਤਾਂ ਸੱਚੀ ਮੈਨੂੰ ਤਾਂ ਮੈਂ ਦੱਸਦੀ ਅੱਜ ਮਿਹਰ ਕਿੱਥੇ ਆ? ਪਾਗਲ ਹੋ ਗਈ ਤੂੰ? ਫੜੋ ਚੰਡੂ, ਗਾਲਾਂ ਕੱਢਦੀ ਆ ਸਾਨੂੰ। ਉਹ ਦੱਸਦੇ ਆ ਪਤਾ ਇਹਨੂੰ। ਚੱਲ ਚੱਲ ਚੱਲ। ਤੂੰ ਬਾਰੀ ਚੱਲ। ਆਜਾ ਆਜਾ ਸਾਲਿਆ ਦੇਖੋ ਪਿਓ ਦੇ ਤੇ ਆਜਾ ਕਰਦੀ ਆ ਵੱਡੀ ਲੰਬਰਦਾਰ ਨਹੀਂ ਇਹ। ਮੇਰੇ ਘਰ ਵੜ ਕੇ ਵਿਖਾ। ਪਲੀਜ਼ ਛੱਡ ਮੈਨੂੰ। ਚੰਡੂ ਚੜ ਗੇਟ ਤੇ ਚੜ ਗੇਟ ਤੇ ਛਾਲ ਮਾਰ ਛਾਲ। ਮੇਰੀ ਭੈਣ ਦੀ ਤੂੰ ਮੇਰੇ ਘਰ ਕਿੱਦਾਂ ਵੜਿਆ? ਤੂੰ ਆ ਮੇਰੇ ਕੋਲ ਆ। ਵਾਹ ਯਾਰ ਗੱਲਬਾਤ ਕੀ ਲੱਗਦੀ ਹੈ। ਸਾਲੇ ਪਤਾ ਨਹੀਂ ਕੀ ਰੌਲਾ ਪਤਾ। ਗਾਲਾਂ ਕੱਢਦੀਆਂ ਆ ਚੱਕ। ਕੱਢ ਗਾਲਾਂ ਹੁਣ ਤੂੰ। ਚੱਕ ਕੱਢੂ ਚੱਲ ਬਾਬਾ ਅੰਦਰ। ਖਾਲੀ ਖਾਲੀ ਉਤਾਰ ਕੇ ਟਕਲੋ। मैं माफी मांगती हूँ। कुछ नहीं करती। प्लीज बस करो प्लीज। ਓਏ ਕੀ ਕਰੀ ਜਾਂਦਾ? ਉਹ ਤੈਨੂੰ ਕਿਹਾ ਸੀ ਰੌਲਾ ਨਹੀਂ ਪੈਣਾ ਚਾਹੀਦਾ। ਕਿਹਾ ਸੀ ਨਾ ਰੌਲਾ ਨਹੀਂ ਪੈਣਾ ਚਾਹੀਦਾ। ਰੌਲਾ ਤੇ ਪੈ ਗਿਆ ਤੇ ਅਸੀਂ ਵੀ ਆ ਗਏ। ਲੈਣਾ ਸਵਾਦ ਹੁਣ। ਸਾਰੇ ਚਾਰੇ ਸਾਡੇ ਘਰ ਜ਼ਬਰਦਸਤੀ ਵੜੇ ਸੀ। ਜੀਣਾ ਹਰਾਮ ਕੀਤਾ ਇਹਨਾਂ ਨੇ ਸਾਡਾ। ਇੰਸਪੈਕਟਰ ਸਾਹਿਬ। ਸਤਨਾਮ ਜੀ ਜਨਾਬ। ਇਹਨਾਂ ਕੁੱਤਿਆਂ ਨੂੰ ਗੱਡੀ 'ਚ ਬਿਠਾ। ਆ ਚਲੋ ਓਏ, ਚਲੋ ਫੜ ਇਹਨਾਂ ਨੂੰ। ਜੇ ਫੇਰ ਸਾਡੇ ਘਰ ਵੱਲ ਚੱਕਿਆ ਨਾ ਤੇ ਸਾਰੀ ਉਮਰ ਜੇਲ੍ਹ ਕਰਾਉ ਤੈਨੂੰ। ਮੈਂ ਫੋਨ ਕੀਤਾ ਸੀ। ਇਹਨਾਂ ਨੇ ਬਹੁਤ ਦੁਖੀ ਕੀਤਾ ਸਰ। ਸਾਡੇ ਤੋਂ ਸਾਡਾ ਘਰ। ਇੰਸਪੈਕਟਰ ਸਾਹਿਬ ਸਾਡੀ ਕੋਈ ਗਲਤੀ ਨਹੀਂ। ਮਾਤਾ ਤੂੰ ਤਾਂ ਦੁਨੀਆ ਵੇਖੀ ਐ। ਇਹਨਾਂ ਨੇ ਤਾਂ ਫੇਰ 4 ਦਿਨ 'ਚ ਛੁੱਟ ਕੇ ਆ ਜਾਣਾ। ਪੁਲਿਸ ਤਾਂ ਸਿਰਫ ਸਮਝਾਈ ਸਕਦੀ ਹੈ, ਬਾਕੀ ਤੁਸੀਂ ਖੁਦ ਸਮਝਦਾਰ ਹੋ। ਚਲੋ ਬਈ। ਭੁੱਲਰ ਸਾਹਿਬ ਉਹ ਕੁੜੀ ਗਾਲਾਂ ਬਹੁਤ ਕੱਢਦੀ ਸੀ। ਹਰਾਮ ਦਿਆ ਕੁੱਤਿਆ ਤੁਹਾਡੀ ਤੁਹਾਨੂੰ ਕੱਢੀਆਂ। और सुनिए, दिखाओ वो बदमाशी, दिखाओ। मैं चलदा जी।
ਥਾਣੇਦਾਰ ਸਾਹਿਬ, ਓ ਥਾਣੇਦਾਰ ਸਾਹਿਬ, ਦੱਸ ਅੱਧੇ ਸਾਨੂੰ ਦੇ ਦਿਓ। ਕਿਉਂ? ਪਿਓ ਦਾ ਮਾਲ ਹੈ। ਹਾਂ, ਸਾਡੇ ਕਰਕੇ ਮਿਲਿਆ, ਅੱਧੇ ਦਾ ਹੱਕ ਤਾਂ ਬਣਦਾ। ਸਹੀ ਗੱਲ ਹੈ ਜਨਾਬ, ਜੇ ਅਸੀਂ ਜੇਲ੍ਹ 'ਚ ਨਾ ਜਾਂਦੇ ਤਾਂ ਕਿੱਥੇ ਮਿਲਨੇ ਸੀਗੇ। ਸਾਲਿਓ 100 ਹਰਾਮੀ ਮਰੇ ਹੋਣਗੇ ਫਿਰ ਜਾ ਕੇ ਤੁਸੀਂ ਜੰਮੇ ਹੋਵੋਗੇ। ਤੁਹਾਨੂੰ ਮੈਥੋਂ ਹਿੱਸਾ ਚਾਹੀਦਾ ਹੈ? ਉਹ ਦੇ ਦਿਓ ਜਨਾਬ, ਠੀਕ ਹੀ ਤਾਂ ਕਹਿ ਰਿਹਾ। ਕੰਮ ਤਾਂ ਆਪਾਂ ਇੱਕੋ ਜਿਹਾ ਹੀ ਕਰਦੇ ਹਾਂ, ਫਰਕ ਬਸ ਇੰਨਾ ਕੁ ਹੈ, ਤੁਸੀਂ ਵਰਦੀ 'ਚੋਂ ਤੇ ਅਸੀਂ ਬਿਨਾਂ ਵਰਦੀ ਤੋਂ। ਉਹ ਜਨਾਬ ਫੜਾਓ ਮੁੰਡਿਆਂ ਨੂੰ, ਨਹੀਂ ਤਾਂ ਇਹਨਾਂ ਨੇ ਇੱਥੇ ਨਾ ਲਿਟ ਕੇ ਰੋਣ ਲੱਗ ਜਾਣਾ। ਉਹ ਫੜਾ ਜਨਾਬ ਦਿਓ। ਮੰਨੀ ਦਾ ਹੁੰਦਾ ਹੈ। ਆਹ ਬਣੀ ਗੱਲ, ਉਹ ਗਿਣ ਦੀ ਲੋੜ ਨਹੀਂ, ਪੂਰੇ ਆ। ਪੱਕਾ ਠੀਕ ਹੈ ਫਿਰ। ਹੋ ਗਿਆ? ਗੱਲ ਸੁਣੋ ਮੇਰੀ ਤੁਸੀਂ ਹੁਣ। ਸ਼ੁਕਰ ਕਰੋ ਕਿ ਭੁੱਲਰ ਦਾ ਹੱਥ ਤੁਹਾਡੇ ਸਿਰ ਤੇ ਹੈ। ਜਿਸ ਦਿਨ ਉਹਦਾ ਹੱਥ ਇੱਧਰ ਉੱਧਰ ਹੋ ਗਿਆ ਨਾ, ਅੱਜ ਤਾਂ ਨੋਟਾਂ ਦੀ ਗੱਡੀ ਆਈ ਹੈ, ਕੱਲ੍ਹ ਨੂੰ ਗੋਲੀਆਂ ਆਣਗੀਆਂ। ਅੱਛਾ, ਉਹ ਫੜੀ ਦੇ ਲੱਗੀ ਤਾਂ ਨਹੀਂ? ਉਹ ਗੋਲੀ ਮਾਰ ਗਿਆ ਥਾਣੇਦਾਰ। ਜਨਾਬ ਗੋਲੀ ਲੱਗੀ ਮੁੰਡੇ ਤੇ। ਲੰਡੂ ਸਾਲੇ। ਰੀਤ, ਇਸ ਤਰ੍ਹਾਂ ਕੰਮ ਹੁੰਦਾ ਆਫਿਸ ਵਿੱਚ? ਇਸ ਤਰ੍ਹਾਂ ਕੰਮ ਕਰੋਗੇ? ਦੇਖ ਰੀਤ, ਮੇਰੇ ਤੇ ਪਹਿਲਾਂ ਹੀ ਉੱਪਰੋਂ ਬਹੁਤ ਪ੍ਰੈਸ਼ਰ ਹੈ। ਜਿਹੜੇ ਵਰਕਰ ਕੰਮ ਨਹੀਂ ਕਰਦੇ ਉਹਨਾਂ ਨੂੰ ਕੱਢ ਦਿੱਤਾ ਜਾਵੇ। ਉਸ ਦੇ ਬਾਵਜੂਦ ਵੀ ਤੁਸੀਂ। ਪਰ ਸਰ, ਮੈਂ ਤਾਂ ਪੂਰੀ ਮਿਹਨਤ ਨਾਲ ਕੰਮ ਕਰਦੀ ਹਾਂ। ਬਸ ਸਾਰੀ ਮਿਹਨਤ ਤਾਂ ਤੁਸੀਂ ਉਹ ਕਰ ਰਹੇ ਹੋ। ਉਹ ਸਰ ਜੀ, ਤੈਨੂੰ ਕੀ ਲੱਗਿਆ ਸੀ ਅਸੀਂ ਜੇਲ੍ਹ 'ਚ ਹੀ ਰਹਾਂਗੇ? ਘਰ ਤਾਂ ਹੁਣ ਖਾਲੀ ਕਰਨਾ ਹੀ ਪੈਣਾ। ਹੋ ਜਾਏਗਾ, ਹੋ ਜਾਏਗਾ। ਇਹ ਸਮਝ ਗਏ ਨੇ? ਤੁਸੀਂ ਵੀ ਸਮਝੋ। ਚੱਲ ਜੰਡੂ। ਕਾਕਾ ਜੀ, ਚੰਗਾ ਨਹੀਂ ਕੀਤਾ ਤੁਸੀਂ। ਕੀ ਕਿਹਾ ਬਾਬਾ? ਚੰਗਾ ਨਹੀਂ ਕੀਤਾ ਤੁਸੀਂ। ਕੀ ਬਾਬਾ? ਤੁਸੀਂ ਚੰਗਾ ਨਹੀਂ ਕੀਤਾ। ਉਹ ਬਾਬਾ, ਜੇ ਮੈਂ ਤੈਨੂੰ ਚੰਬਤਾ ਨਾ, 6 ਮਹੀਨੇ ਤੇਰੀ ਟੁੱਟੀਆਂ ਹੱਡੀਆਂ ਨਹੀਂ ਜੋੜਨੀਆਂ। ਉਹ ਚੱਲ ਸਮਝ ਗਿਆ? देख रीत, जे तू चाहे तो सब ठीक हो जाएगा, सब ठीक हो जाएगा। सर प्लीज। ਦੇਖਿਆ ਬੱਚਿਓ, ਤਾਂ ਉਸ ਵੇਲੇ ਮੁਗਲ ਰਾਜ 'ਚ ਇਹ ਪਹਿਲੀ ਵਾਰ ਹੋਇਆ। ਤੇ ਬਾਮਨ ਰਾਜਕਾਲ ਦੇ ਵਿੱਚ ਵੀ ਇਹ ਪਹਿਲੀ ਵਾਰੀ ਹੋਊਗਾ। ਕਿਵੇਂ ਕਾਕਾ ਜੀ? ਜੇ ਅੱਜ ਤੋਂ ਬਾਅਦ ਉਸ ਕੁੜੀ ਨੂੰ ਕੁਝ ਕਿਹਾ ਨਾ, ਤਾਂ ਮੁਗਲ ਰਾਜਕਾਲ ਨਹੀਂ, ਬਾਹਮਣ ਰਾਜਕਾਲ ਯਾਦ ਰਹੂਗਾ। ਜੇ ਇਹਨਾਂ ਲੋਕਾਂ ਨਾਲ ਵਾਸਤਾ ਰੱਖਣਾ ਹੈ ਤਾਂ ਕੱਲ ਤੋਂ ਕਾਲਜ ਆਉਣ ਦੀ ਕੋਈ ਲੋੜ ਨਹੀਂ। ਰੈਸਟੀਕੇਟ ਕਰਕੇ ਐਸਾ ਸਰਟੀਫਿਕੇਟ ਬਣਾਵਾਂਗਾ ਕਿ ਕਿਤੇ ਐਡਮਿਸ਼ਨ ਨਹੀਂ ਮਿਲੇਗੀ। ਨਾਓ ਯੂ ਕੈਨ ਗੋ। ਪੁੱਤ ਦੱਸ ਤਾਂ ਸਹੀ ਕੀ ਹੋਇਆ ਤੈਨੂੰ? ਆ ਰੀਤ ਵੀ ਆ ਗਈ। ਰੀਤ ਇੱਧਰ ਆ ਪੁੱਤ।
ਆ ਦੇਖ ਜਦੋਂ ਦੀ ਕਾਲਜ ਵਿੱਚ ਆਈ ਨਾ ਏਦਾਂ ਹੀ ਬੈਠੀ ਗੁੰਮਸੁਮ ਜੀ, ਕੁਝ ਨਹੀਂ ਦੱਸਦੀ ਮੈਨੂੰ। ਤੂੰ ਪੁੱਛ ਇਹਨੂੰ ਕੀ ਹੋਇਆ। ਕੀ ਹੋਇਆ ਮਿਹਰ? ਮਾਂ ਇਹ ਬੋਲਦੀ ਨਹੀਂ। ਮਾਂ ਨਹੀਂ ਬੋਲਣ ਦਿੰਦੀ, ਨਹੀਂ ਤਾਂ ਸਾਲਿਆਂ ਦਾ ਸਿਰ ਪੰਦਿਆਂ ਮੈਂ। ਕੀ ਹੋਇਆ? ਹੋਣਾ ਕੀ ਹੈ, ਮੇਰੀ ਕਲਾਸ ਚ ਆ ਕੇ ਮੇਰੇ ਪ੍ਰੋਫੈਸਰ ਦੇ ਥੱਪੜ ਮਾਰ ਗਏ ਤੇ ਇਹ ਸ਼ੋਅ ਕਰਵਾ ਗਏ ਕਿ ਜਿਵੇਂ ਮੈਂ ਮਰਵਾਇਆ। ਤੇ ਪ੍ਰਿੰਸੀਪਲ ਸਰ ਕਹਿੰਦੇ ਕਿ ਜੇ ਇਹ ਦੁਬਾਰਾ ਹੋਇਆ ਤਾਂ ਤੈਨੂੰ ਕਾਲਜ ਚੋਂ ਕੱਢ ਦਿੱਤਾ ਜਾਏਗਾ। ਪੁੱਤ ਮੈਨੂੰ ਤਾਂ ਆਪ ਸਮਝ ਨਹੀਂ ਆ ਰਹੀ ਕਿ ਸਾਡੇ ਨਾਲ ਕੀ ਹੋਈ ਜਾਂਦਾ ਹੈ। ਜਾਓ ਤੁਸੀਂ ਦੋਨੇ ਜਣੀਆਂ ਹੱਥ ਮੂੰਹ ਧੋ ਲਓ, ਤੁਹਾਡੇ ਵਾਸਤੇ ਰੋਟੀ ਪਕਾਉਣੀ ਆ। ਪਤਾ ਨਹੀਂ ਕੀ ਹੋਈ ਜਾਂਦਾ ਸਾਡੇ ਨਾਲ। ਜੱਟੂ ਬੋਤਲ ਸਿੱਟੂਗਾ। ਮੈਂ ਨਹੀਂ ਬਿੰਦਾ ਸਿੱਟੂਗਾ। ਪੁਗਾਟਾ ਕਰ ਲਓ, ਪੁਗਾਟਾ ਚੱਲ ਪੁਗਾਟਾ ਕਰ ਲਓ। ਠੀਕ ਹੈ ਬਗਾਟਾ ਕਰਾਂਗੇ। ਉਹ 3 ਬੰਦੇ ਹੋ ਤਾਂ ਗਏ, ਹੁਣ ਚੌਥਾ ਕੀ? ਓ ਜਿਹੜਾ ਨਾ ਕਰੇ ਬਗਾਟਾ ਉਹਦਾ ਜੱਟੂ। ਠੀਕ ਹੈ ਜੱਟੂ ਪਹਿਲੇ ਲੈ ਲਕਾਰੇ ਨਾਲ ਹੀ ਉਹ ਡਰ ਗਈ। ਬੂ ਆਪਾਂ ਨਾ ਜੱਟੂ ਨੂੰ ਪਤਾ ਕੀ ਕਰਨਾ ਹੁਣ, ਫੌਜ 'ਚ ਭਰਤੀ ਕਰਾ ਦੇਣਾ। ਉਹਨੇ ਲੈਣਾ पता क्यों? जब किस्मत हो लंडू तो क्या करेगा जट्टू। ਕੀ ਚਾਹੁੰਦੇ ਹੋ ਤੁਸੀਂ? ਅਸੀਂ ਘਰ ਖਾਲੀ ਕਰ ਦਈਏ? ਮੈਂ ਨੌਕਰੀ ਛੱਡ ਦਿਆਂ? ਨੌਕਰੀ ਕਰਨਾ ਮੇਰੀ ਮਜਬੂਰੀ ਹੈ ਤਾਂ ਕਿ ਮੈਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਾਂ, ਪਰ ਘਰ ਛੱਡਣਾ ਸਾਡੀ ਮਜਬੂਰੀ ਨਹੀਂ ਹੈ। ਸਾਡਾ ਪਿਓ ਦੇਸ਼ ਦੀ ਜ਼ਮੀਨ ਬਚਾਉਣ ਪਿੱਛੇ ਸ਼ਹੀਦ ਹੋ ਗਿਆ ਤੇ ਅਸੀਂ ਆਪਣਾ ਘਰ ਵੀ ਨਾ ਬਚਾ ਪਾਈਏ। ਲਾਂਤ ਹੈ ਸਾਨੂੰ ਐਸੀਆਂ ਧੀਆਂ ਹੋਣ ਤੇ। ਤੁਸੀਂ ਕੁੜੀਆਂ ਨੂੰ ਤੰਗ ਕਰਨਾ ਤੇ ਛੇੜਨਾ ਆਪਣੀ ਮਰਦਾਨਗੀ ਸਮਝਦੇ ਹੋ ਨਾ? ਦਿਖਾਓ ਆਪਣੀ ਮਰਦਾਨਗੀ, ਦਿਖਾਓ। ਵੱਧ ਤੋਂ ਵੱਧ ਕੀ ਕਰ ਸਕਦੇ ਹੋ ਤੁਸੀਂ? ਕੀ ਕਰ ਸਕਦੇ ਹੋ ਤੁਸੀਂ ਮੇਰੇ ਨਾਲ? ਕਰੋ ਕਰੋ, बोलो। तेरा तो उठो, बोलो। चुप क्यों बैठे हो? क्यों चुप बैठे हो? तुसी करो। पागल होगी तू? नहीं माँ, चल माँ चल छड़ दे मैनू। तू चल माँ छड़ो। तू चल आ ना, आजा। मैं कहनी आ छड़ दे माँ मैनू। पागल होगी तू? देख ही लवा इन्हां दी बदमाशी। क्यों इन्हां दे मुंह लगदी है? देख भी बामना अपना काम हो गया। ਰੀਤ ਤੂੰ ਤਾਂ ਸਿਆਣੀ ਕੁੜੀ ਆ, ਤੂੰ ਅੱਧੀ ਰਾਤ ਨੂੰ ਉਹਨਾਂ ਕੋਲ ਕੀ ਕਰਨ ਗਈ ਸੀ? ਰੀਤ ਨੇ ਬਿਲਕੁਲ ਠੀਕ ਕੀਤਾ ਮਾਂ। ਸਾਡਾ ਪਿਓ ਦੇਸ਼ ਦੀ ਜ਼ਮੀਨ ਬਚਾਉਂਦਾ ਬਚਾਉਂਦਾ ਮਰ ਗਿਆ। ਇਹ ਲੰਡੂ ਜੇ ਬੰਦੇ ਸਾਡੇ ਘਰ ਤੇ ਕਬਜ਼ਾ ਕਰਨਗੇ। ਹੁਣ ਕੁਛ ਵੀ ਹੋ ਜਾਏ ਮਾਂ, ਆਪਾਂ ਇਹ ਘਰ ਨਹੀਂ ਛੱਡਣਾ। ਬਈ ਇੱਕ ਸ਼ਰਾਬੀ ਨੂੰ ਉਹਦਾ ਦੋਸਤ ਕਹਿੰਦਾ ਨਾ, ਜਿਹੜੀਆਂ ਹਰੀਆਂ ਅੱਖਾਂ ਵਾਲੀ ਜਨਾਨੀ ਹੁੰਦੀ ਨਾ ਬਹੁਤ ਖਰਾਬ ਹੁੰਦੀ ਹੈ। ਸ਼ਰਾਬੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਮੇਰੀ ਘਰ ਵਾਲੀ ਦੀਆਂ ਅੱਖਾਂ ਕਿਹੜੀਆਂ। ਘਰੇ ਗਿਆ
ਅੱਖ ਖੋਲੀ ਸ਼ਰਾਬੀ ਉੱਚੀ ਦੇਣਾ ਕਹਿੰਦਾ ਖਰੀ ਕੱਲੋ ਦੀ ਬੰਦਾ ਨਿਕਲਿਆ ਬੈਠ ਦੇ ਭਾਈ ਕਹਿੰਦਾ ਜਿੰਨਾ ਮਰਜੀ ਕੁੱਟ ਲਈ ਇਹ ਦੱਸ ਦੇ ਨਾ ਕਿਵੇਂ ਪਤਾ ਲੱਗਿਆ ਲੁੱਟਾ ਬਾਮਣ ਉਹ ਬਾਮਣਾ ਹੁਣ ਤਾਂ ਤੇਰੇ ਚੁਟਕਲਿਆਂ ਤੇ ਹਾਸਾ ਹੁਸਾ ਨਹੀਂ ਆਉਂਦਾ ਨਾ ਉਹ ਤੇਰਾ ਸਰ ਗਿਆ ਬਾਮਣਾ ਉਹ ਹਟੋ ਚੰਡੂ ਹੁਣ ਸੁਣੋ ਓਏ ਓਏ ਖੜਕਦੀਆਂ ਉਹ ਬਸ ਕਰ ਅੱਜ ਲਈ ਬਹੁਤ ਖੜਕਲੀਆਂ ਟੱਲੀਆਂ ਜਦੋਂ ਹਥਿਆਰ ਕੱਢ ਲੈਣਾ ਬਾਈ ਛੱਡ ਪਰਾਂ ਪਰ ਫਾਇਰ ਕਰਕੇ ਅੰਦਰ ਜਾਓ ਇਹ ਪਾਕਿस्तान तो नहीं थे चाइना सुनो टलिया मिस फायर हो गया वाई नहीं आई भाई जब किस्मत हो जब किस्मत हो लंडू तो क्या करेगा डंडू डंडू चाइना जा हुआ सच्चा प्यार लिया हुआ वाउटी ना नूडल खा हुआ ਚਲੋ ਤੁਸੀਂ चंगा बाजी चलो ਤੁਹਾਨੂੰ ਜੇ ਚੰਗਾ ਲੱਗ ਰਿਹਾ ਸੀ ਤੁਸੀਂ ਕਰ ਰਹੇ ਸੀ ਮੈਨੂੰ ਜੇ ਚੰਗਾ ਲੱਗਿਆ ਮੈਂ ਕੀਤਾ ਤੁਸੀਂ 2 ਦਿਨ ਤੋਂ ਇੱਥੇ ਹੋ ਡਾਕਟਰ ਕਹਿ ਰਿਹਾ ਕਿ ਤੁਸੀਂ ਬਿਲਕੁਲ ਠੀਕ ਹੋ ਦਰਵਾਜ਼ਾ ਇੱਧਰ ਆ एक मिनट ਅੱਤ ਤੇ ਅੰਤ ਦੇ ਵਿੱਚ ਫਰਕ ਸਿਰਫ ਅੱਧਕ ਤੇ ਟਿੱਪੀ ਦਾ ਹੀ ਹੁੰਦਾ ਟਿੱਪੀ ਕਦੋਂ ਅੱਧਕ ਬਣ ਜਾਂਦਾ ਇਹ ਸਾਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਜਿਹੜੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਹਾਂ ਨਾ ਸ਼ਾਇਦ ਤੁਹਾਨੂੰ ਸਮਝ ਨਹੀਂ ਆਏਗੀ ਪਰ ਫਿਰ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਤੁਹਾਨੂੰ ਕੀ ਲੱਗਦਾ ਭੁੱਲਰ ਮੰਨ ਜਾਊਗਾ ਉਹਨੇ ਨਹੀਂ ਮੰਨਣਾ
ਯਾਰ ਇੰਨੇ ਕੰਮ ਕੀਤੇ ਐ, ਇੱਕ ਗੱਲ ਸਾਡੀ ਵੀ ਤਾਂ ਮੰਨ ਹੀ ਸਕਦਾ। ਭੁੱਲਰ ਸਾਹਿਬ ਨੂੰ ਫੋਨ ਕਰਕੇ ਟਾਈਮ ਲੈ ਲੈ। ਭੁੱਲਰ ਸਾਹਿਬ ਉਹ ਦੇਖ ਲੈਂਦੇ ਜੀ, ਬਿਲਡਰ ਨਾਲ ਗੱਲ ਕਰਕੇ ਕੋਈ ਹੋਰ ਰਾਹ ਲੱਭ ਲੈਂਦੇ ਜੀ। ਆਪਾਂ ਉਹ ਘਰ ਛੱਡ ਦਿੰਦੇ ਜੀ। ਛੱਡਤਾ। ਹਾਂਜੀ ਪਰ ਜਾਓ ਹੁਣ। ਸ਼ੁਕਰੀਆ ਭੁੱਲਰ ਸਾਹਿਬ। ਥੱਲੋਂ ਮਿਠਾਈ ਲੈ ਜਿਓ ਜਾਂਦੇ ਹੋਏ। ਮਿਹਰਬਾਨੀ ਭਾਜੀ, ਚਲੋ। ਨਿਕਲੋ ਨਿਕਲੋ, ਬਾਥਰੂਮ ਸਾਫ਼ ਕਰਨਾ ਪੈਣਾ। ਚਲੋ ਤੁਸੀਂ ਇਹਨਾਂ ਨੂੰ ਛੱਡ ਦਿੱਤਾ। ਰੁਤਬਾ ਖਾਮੋਸ਼ੀਆਂ ਦਾ ਹੁੰਦਾ ਹੈ, ਅਲਫਾਜ਼ਾਂ ਦਾ ਕੀ ਹੈ ਤਾਂ ਕਦੇ ਵੀ ਬਦਲ ਸਕਦੇ ਨੇ। ਜਦੋਂ ਕਿਸੇ ਨੂੰ ਕਿਸੇ ਨਾਲ ਹਮਦਰਦੀ ਜਾਂ ਮੁਹੱਬਤ ਹੋ ਜਾਂਦੀ ਹੈ, ਉਸ ਨੂੰ ਛੱਡ ਦੇਣਾ ਚਾਹੀਦਾ ਜਾਂ ਗੋਲੀ ਮਾਰ ਦੇਣੀ ਚਾਹੀਦੀ ਹੈ। ਤੇ ਹੁਣ ਇਹਦਾ ਕੀ ਕਰਨਾ? ਲੋ ਮੂੰਹ ਮਿੱਠਾ ਕਰੋ। ਪੁੱਤ, ਇਹ ਤਾਂ ਅਸੀਂ ਤੁਹਾਡੇ ਕਰਜ਼ਾਈ ਹੋ ਗਏ। ਕਮਾਲ ਦੀਆਂ ਗੱਲਾਂ ਕਰੀ ਜਾਂਦੀਆਂ ਮਾਤਾ, ਨਾਲੇ ਪੁੱਤ ਕਹੀ ਜਾਂਦੀ ਆ, ਨਾਲੇ ਕਰਜ਼ੇ ਦੀਆਂ ਗੱਲਾਂ ਕਰੀ ਜਾਂਦੀ ਆ। ਹਲੇ ਤਾਂ ਹੋਰ ਵੀ ਕਈ ਕੰਮ ਠੀਕ ਕਰਨੇ ਨੇ ਮਾਤਾ। ਖਾ ਲਓ ਫਿਰ, ਤੁਸੀਂ ਵੀ ਲੈ ਲਓ। ਸ਼ਰਮ ਕਰ ਲੈ। ਖਾ ਲੈ। ਇਦਾਂ ਹੀ ਆਈ ਇਹ। ਭਾਰਤ ਦੀਆਂ ਜਿਹੜੀਆਂ ਪੁਰਾਣੀਆਂ ਪਰੰਪਰਾਵਾਂ ਨੇ, ਅੱਜ ਆਪਾਂ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ, ਰਾਈਟ? ਹਾਂ। ਸੌਰੀ ਪ੍ਰੋਫੈਸਰ ਸਾਹਿਬ। चलो कंटिन्यू करो।
ਚੰਗਾ ਮਾਤਾ ਜੀ, ਚੱਲਦੇ ਹਾਂ ਜੀ। ਸਾਰੀਆਂ ਗਲਤੀਆਂ ਫਲਤੀਆਂ ਲਈ ਮਾਫੀ ਮੰਗਦੇ ਹਾਂ। ਚੰਗਾ ਪੁੱਤ। ਓਹੋ ਬੜੀ ਕਾਲੀ ਹੈ। ਕੀ ਕੀਰਤਪਾਲ ਜੀ ਜਨਾਬ। ਜਾ ਚੱਕ ਲਿਆ ਉਹਨਾਂ ਨੂੰ। ਹਾਂਜੀ ਆ ਜਾਓ ਸਾਰੇ। ਇਹ ਕੀ ਹੋ ਰਿਹਾ? ਲੱਗ ਜੂਗਾ ਪਤਾ। ਉਹ ਚਲੋ ਹੈ ਚਲੋ 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 ਲੈ ਕੇ ਆਓ ਉਹਨਾਂ ਨੂੰ। ਜਲਦੀ ਕਰੋ। ਚਲੋ ਦੱਸੋ ਤੁਸੀਂ ਕਿੱਥੇ ਲੈ ਕੇ ਜਾਣੇ ਸਾਨੂੰ? ਥੈਂਕ ਯੂ ਥੈਂਕ ਯੂ। ਕਾਹਦਾ ਥੈਂਕ ਯੂ ਥੈਂਕ ਯੂ ਕਹਦਾ। ਕਮਾਲ ਕਰਦੇ ਹੋ ਤੁਸੀਂ। ਆਪ ਤਾਂ ਕਿਹਾ ਸੀ ਆਉਣ ਨੂੰ ਤੇ ਅਸੀਂ ਆ ਗਏ। ਚਲੋ ਮੁੰਡਿਓ ਪਾਓ ਇਹਨਾਂ ਨੂੰ ਗੱਡੀਆਂ 'ਚ। ਮਾਤਾ ਅਸੀਂ ਕਿਸੇ ਨੂੰ ਫੋਨ ਨਹੀਂ ਕੀਤਾ। ਮਾਤਾ ਨੂੰ ਫੋਨ ਕੀ ਆ? ਚੱਲ ਤੂੰ ਛੱਡ ਲੈ ਕੇ ਜਾ ਰਹੇ ਰੱਖੋ। ਤੁਹਾਨੂੰ ਪਤਾ ਕਿਸ ਤਰ੍ਹਾਂ ਚੱਲਿਆ ਕਿ ਇੱਥੇ ਇਹ ਕੰਮ ਚੱਲ ਰਿਹਾ? ਪੁਲਿਸ ਵਾਲਿਆਂ ਦੇ ਵੀ ਆਪਣੇ ਖਬਰੀ ਹੁੰਦੇ ਨੇ। ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਮਾਵਾਂ ਤੇ ਧੀਆਂ ਦੇ ਵਪਾਰ ਦਾ ਧੰਦਾ ਚਲਾ ਰਹੀਆਂ ਨੇ। ਅਸੀਂ ਮੌਕੇ ਤੇ ਰੇਡ ਮਾਰੀ ਤੇ ਇਹਨਾਂ ਦੇ ਨਾਲ ਅਸੀਂ ਇਹਨਾਂ ਦੇ 4 ਗ੍ਰਾਹਕ ਵੀ ਗ੍ਰਿਫਤਾਰ ਕੀਤੇ ਨੇ। ਦਿਖਾਤੀ ਔਕਾਤ। ਬਾਕੀ ਤੁਹਾਡੇ ਸਾਹਮਣੇ ਹੈ। ਥੈਂਕ ਯੂ। ਕਿਰਪਾਲ ਲੈ ਕੇ ਚੱਲ ਇਹਨਾਂ ਨੂੰ। ਬਲਕਾਰ, ਤੂੰ ਠੀਕ ਨਹੀਂ ਕੀਤਾ। ਤੁਹਾਨੂੰ ਕਿਹਾ ਸੀ ਨਾ, ਜਿਸ ਦਿਨ ਭੁੱਲਰ ਦਾ ਹੱਥ ਇੱਧਰ ਉੱਧਰ ਹੋ ਗਿਆ ਸਾਲਿਓ ਬਹੁਤ ਪਛਤਾਓਗੇ ਤੁਸੀਂ। ਸਮਝੋ ਹੱਥ ਇੱਧਰ ਉੱਧਰ ਹੋ ਗਿਆ। ਚਲੋ ਓਏ। ਸ਼ਹਿਰ ਦੇ ਪੌਸ਼ ਇਲਾਕੇ ਦੇ ਵਿੱਚ ਪ੍ਰੋਸਟੀਟਿਊਟ ਦਾ ਅੱਡਾ ਫੜਿਆ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਇੱਥੇ ਸ਼ਰੇਆਮ ਚੱਲ ਰਿਹਾ ਸੀ। ਕੈਮਰਾਮੈਨ ਪਵਨ ਦੇ ਨਾਲ ਵਰੁਣ ਸ਼ਰਮਾ, ਪੰਜਾਬੀ ਕਰੂਜ਼। ਬੁਲਾਇਆ ਜਨਾਬ। ਲਿਓ ਜੀ, ਮੈਂ ਕਰ ਦਿੰਦਾ। ਮੁੰਡਿਆਂ ਨੂੰ ਬਾਹਰ ਕੱਢ ਦੇ। ਜੀ ਚਲੋ ਬਈ। ਸਤਿ ਸ਼੍ਰੀ ਅਕਾਲ ਜੀ। ਆਓ ਮੈਂ ਤੁਹਾਨੂੰ ਛੱਡ ਦਿੰਦਾ ਜੀ। ਬਸ ਇਹੀ ਦੇਖਣਾ ਰਹਿ ਗਿਆ ਸੀ। ਸਾਰੀ ਉਮਰ ਥਾਣਾ ਨਹੀਂ ਦੇਖਿਆ ਸੀ, ਤੂੰ ਦਿਖਾਤਾ। ਜ਼ਮੀਨਾਂ ਦੇ ਕਬਜ਼ੇ। ਤੂੰ ਤਾਂ ਠੀਕ ਹੀ ਕਹਿੰਦਾ ਸੀ ਪੁੱਤ, ਪਰ ਮੈਂ ਹੀ ਨਹੀਂ ਸਮਝੀ। ਬਸ ਕਰ ਬੇਬੇ ਹੁਣ। ਕੀ ਬਸ ਕਰਾਂ? ਸ਼ੁਕਰ ਕਰ ਇਹਨਾਂ ਦਾ ਜਿਨ੍ਹਾਂ ਨੇ ਤੇਰੀ ਜ਼ਮਾਨਤ ਕਰਾਈ ਹੈ। ਹੱਥ ਜੋੜੋ, ਪੈਰੀਂ ਹੱਥ ਲਾਓ ਇੰਦਰਜੀਤ ਬਾਈ ਦੇ, ਜਿਹਨੇ ਤੁਹਾਡੀ ਜ਼ਮਾਨਤ ਕਰਾਤੀ। ਉਹ ਨਾ ਨਾ ਕਾਕਾ, ਬਸ ਇੰਨਾ ਨਹੀਂ। ਮੈਂ ਤਾਂ ਜੀ ਸਮਾਜ ਦੀ ਸੇਵਾ ਕਰ। ਮੈਨੂੰ ਪਤਾ ਸੀ ਇਹਨਾਂ ਚਾਰਾਂ ਦਾ ਕੋਈ ਕਸੂਰ ਨਹੀਂ। ਬਾਈ ਜੀ ਉਹਨਾਂ ਦੀ ਜ਼ਮਾਨਤ ਹੋ ਗਈ ਸੀ। ਹੁਣ ਤੱਕ ਤਾਂ ਉਹ ਘਰ ਵੀ ਪਹੁੰਚ ਗਏ ਹੋਣੇ। ਮਿਹਰਬਾਨੀ ਬਾਈ ਜੀ। ਚੰਗਾ ਜੀ। ਤੁਸੀਂ ਮੁੰਡਿਆਂ ਦੀ ਬਿਲਕੁਲ ਫਿਕਰ ਨਾ ਕਰੋ ਜੀ, ਮੈਂ ਸਭ ਸੰਭਾਲ ਲਾਂਗਾ। ਚੰਗਾ ਜੀ। ਧੰਨਵਾਦ ਜੀ ਵਾਹਿਗੁਰੂ ਤੁਹਾਡਾ ਸਭ ਬਹੁਤ ਭਲੀ ਬਹੁਤ। ਕਰੇਗਾ। ਧੰਨਵਾਦ ਜੀ। ਭੈਣ ਜੀ, ਰਾਜ ਕਰਨ ਨੇ ਇਹਨਾਂ ਨੂੰ ਵਰਤਿਆ। ਇਹਨਾਂ ਮੁੰਡਿਆਂ ਦੀ ਗਲਤੀ ਇਹੀ ਸੀ ਕਿ ਉਹਦੇ ਹਥਿਆਰ ਬਣੇ ਹੋਏ ਸੀ। ਤੁਹਾਡੇ ਕਰਕੇ ਇਹਨਾਂ ਨੇ ਉਹਦੇ ਤੋਂ ਇਹ ਘਰ ਮੰਗ ਲਿਆ। ਬਸ ਆਹੀ ਕਹਿਣ ਆਇਆ ਸੀ ਮੈਂ। ਚਲੋ ਵੀ ਕਾਕਾ, ਚਲੋ ਮੁੰਡਿਓ, ਦੇਖੋ ਬਾਹਰ ਕੌਣ ਆ।
ਦੇਖੋ ਭੈਣ ਜੀ, ਜਿਹੜੀ ਬਦਨਾਮੀ ਹੋਣੀ ਸੀ ਉਹ ਤਾਂ ਹੋ ਗਈ। ਆ ਵੇਖ ਕੇ ਤਾਂ ਮੈਨੂੰ ਅਗਲੇ ਵੀ ਹਾਲਾਤ ਚੰਗੇ ਨਹੀਂ ਲੱਗਦੇ। ਤੁਹਾਡੇ ਲਈ ਤੁਹਾਡੀ ਸੇਫਟੀ ਦੀ ਗੱਲ ਕਰਦਾ। ਇਹਨਾਂ ਮੁੰਡਿਆਂ ਨੂੰ ਇੱਥੇ ਰੱਖ ਲਓ। ਮੁੰਡੇ ਦਿਲ ਦੇ ਮਾੜੇ ਨਹੀਂ ਐ, ਇਹ ਤਾਂ ਤੁਹਾਨੂੰ ਵੀ ਪਤਾ ਹੈ। ਇਦਾਂ ਕਰੋ, ਆਹ ਰੱਖ ਲਓ, ਤੁਹਾਡੇ ਕੰਮ ਆਊਗੀ। ਅੰਦਰ ਰੱਖ ਇਹਨੂੰ। ਤੁਹਾਨੂੰ ਵੀ ਸਰਪੰਚਾਂ ਵਾਲੇ ਸ਼ੌਂਕ ਪੈ ਗਏ। ਅਹਿਸਾਨ ਮੰਨੋ ਇਸ ਮਾਂ ਦਾ ਤੇ ਆਪਣੀਆਂ ਗਲਤੀਆਂ ਸੁਧਾਰੋ। ਕਾਕਾ, ਜ਼ਿੰਦਗੀ 'ਚ ਅਜਿਹੇ ਮੌਕੇ ਬਹੁਤ ਘੱਟ ਮਿਲਦੇ ਨੇ। ਆਪਣੀ ਜ਼ਿੰਮੇਵਾਰੀਆਂ ਨੂੰ ਸਮਝੋ। ਬਾਕੀ ਮੈਂ ਸਭ ਸੰਭਾਲ ਲਾਂਗਾ। ਜੀ ਮਿਹਰਬਾਨੀ। ਵਾਹਿਗੁਰੂ। जमानत कराती फिर? हाँ जी जनाब, 4 बंदे लेके आए थे जी, जमानत दे गया, छड़ने पाए। इन्ने जोगा तो है नहीं, वो करी की जाता। तुसी जा सकते हो जी। जय काली कलकत्ते वाली बार न जाए खाली। ਵਾਰੀ ਚੱਲ ਲੈ ਵੀ ਜੰਡੂ, ਵਾਰੀ ਚੱਲ। ਮੈਨੂੰ ਲੱਗਦਾ ਹੁਣ ਕੋਠੀ ਤੇ ਕਬਜ਼ਾ ਆਪਣਾ। ਜਵਾਈ ਹੋ ਗਏ ਅਸੀਂ। ਅਸੀਂ ਕਿਵੇਂ? ਉਹ ਮਤਲਬ ਕਿ ਦੋਨੇ ਵਿਆਹੇ ਵਰੇ ਜਿਹੜੇ ਵੀਰ ਹੋਣਗੇ ਮੇਰੇ, ਉਹਨਾਂ ਦਾ ਕਮਰਾ ਥੱਲੇ ਤੇ ਆਪਣਾ ਤਾਇਆ ਤੇ ਚਾਚੇ ਦਾ ਕਮਰਾ ਇੱਥੇ ਉੱਪਰ। ਤਾਂ ਜੇ ਮੈਨੂੰ ਸੱਚਾ ਪਿਆਰ ਮਿਲ ਗਿਆ, ਮੈਂ ਤਾਂ ਮੇਰੀ ਵੋਟੀ ਛੱਤ ਤੇ। ਵਾਰੀ ਚੱਲ ਗਿਆ। ਉਪਨੇ ਹਨੀਮੂਨ ਬਿੰਦੇ ਮੈਨੂੰ ਸੰਗ ਆਉਂਦੀ ਹੈ। ਨਾ ਬਈ ਨਾ, ਜੇ ਤੈਨੂੰ ਸੱਚਾ ਪਿਆਰ ਮਿਲ ਗਿਆ ਨਾ ਤਾਂ ਤੇਰਾ ਕਮਰਾ ਇੱਥੇ ਤੇ ਤਾਇਆ ਛੱਤ ਤੇ। ਉਹ ਇੱਕ ਮਿੰਟ ਜਿੱਤ ਗਿਆ ਮੈਂ। ਓਏ ਦੀ ਭੈਣ ਨੂੰ। ਓ ਯਾਰ ਆ 99 ਤੇ ਸੱਪ ਕੌਣ ਰੱਖਦਾ ਯਾਰ? ਓ ਯਾਰ ਪਰਾ ਮਾਰ। ਸੱਪ ਵੀਰੇ ਤਾਂ ਹੁੰਦਾ ਬਈ ਮੰਜ਼ਿਲ ਪਾਉਣੀ ਇੰਨੀ ਸੌਖੀ ਨਹੀਂ ਹੁੰਦੀ। ਕਿਉਂ ਜੱਡੂ? ਹਰ ਜਗ੍ਹਾ ਨਾ ਤੂੰ ਭਾਸ਼ਣ ਦਿਆ ਕਰ। ਚੱਲ ਤੂੰ ਵਾਰੀ ਚੱਲ। ਬਸ ਸੁਣ ਲਓ ਦੇਖ ਹਾਂ। ਮੈਂ ਛੱਡ ਦੇਣਾ ਜੀ। ਮੈਂ ਛੱਡ ਦਿਆਂ ਜੀ। ਹਾਲ ਹੋਣ ਲੱਗਾ ਏ, ਪਤਾ ਨਹੀਂ ਕਿ ਮੈਨੂੰ ਮੇਰੇ ਨਾਲ ਲੱਗਾ ਏ। ਤਾਰੇ ਉੱਤੇ ਵਜਾਵੇ ਵਿੱਚ ਤਾਰੇ ਉੱਤੇ ਤੂੰ ਮੇਰੇ ਵਾਲ ਹੋਈ ਤਖਤ ਉੱਤੇ ਹੌਲੀ 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 ਦਿਲ ਦਾ ਹੋਣ ਲੱਗਾ ਏ।
ਮਿਲਣਾ ਆਪਣੇ ਪਿਓ ਨੂੰ। ठीक है तू ਛੇਤੀ ਕਰਿਆ ਜਾ। ਕਾਕਾ ਤੂੰ ਠੀਕ ਹੈ? ਹਾਂਜੀ ਹਾਂ ਮੈਂ ਠੀਕ ਹਾਂ ਜੀ। ਭੈਣ ਜੀ ਤੁਸੀਂ ਚਿੰਤਾ ਨਾ ਕਰੋ, ਬਾਕੀ ਮੈਂ ਸਭ ਸੰਭਾਲ ਲਵਾਂਗਾ। ਮੈਨੂੰ ਮੇਰੀ ਧੀਆਂ ਦੀ ਇੱਜ਼ਤ ਤੋਂ ਵੱਧ ਕੇ ਕੁਛ ਨਹੀਂ। ਅਸੀਂ ਘਰ ਖਾਲੀ ਕਰ ਦਾਂਗੇ। ਪਰ ਮਾਤਾ ਇਹ ਤਾਂ ਮਸਲੇ ਦਾ ਹੱਲ ਨਹੀਂ ਹੈ। ਮਸਲਾ ਤਾਂ ਸਿਰਫ ਤੁਹਾਡਾ ਹੈ ਪੁੱਤ, ਤੇ ਕੇਸ ਪਹਿਲਾਂ ਵੀ ਚੱਲਦਾ ਸੀ, ਪਰ ਆਹ ਘਟੀਆ ਹਰਕਤ ਨਹੀਂ ਸੀ ਕੀਤੀ ਕਦੇ ਪੁੱਲਰ ਨੇ। ਤੁਹਾਡਾ ਕੁਛ ਨਹੀਂ ਜਾਣਾ, ਮੇਰੀ ਧੀਆਂ ਦੀ ਇੱਜ਼ਤ ਖਰਾਬ ਹੋ ਜਾਊਗੀ। ਮਾਤਾ ਅਸੀਂ ਜਾਨ ਦੇ ਦਾਂਗੇ, ਪਰ ਐਸੀ ਗੱਲ ਨਹੀਂ ਹੋਣ ਦਿੰਦੇ। ਮੈਨੂੰ ਕਿਸੇ ਦੀ ਜਾਨ ਦੀ ਲੋੜ ਨਹੀਂ ਆ, ਮੈਨੂੰ ਮੇਰੀ ਧੀਆਂ ਦੀ ਇੱਜ਼ਤ ਚਾਹੀਦੀ ਆ। ਭੈਣ ਜੀ ਮੈਂ ਕੁਛ ਕਰਦਾ। ਬਸ ਭਰਾ ਜੀ, ਤੁਸੀਂ ਸਾਡੇ ਲਈ ਬਹੁਤ ਕੁਝ ਕੀਤਾ, ਪਰ ਹੁਣ ਮੈਂ ਫੈਸਲਾ ਕਰ ਲਿਆ ਕਿ ਮੈਂ ਇਹ ਘਰ ਛੇਤੀ ਖਾਲੀ ਕਰ ਦਿਆਂਗੀ। ਪੁੱਤ ਮੈਂ ਬਾਹਰ ਚੱਲਦੀ ਹਾਂ, ਤੁਸੀਂ ਆ ਜਾਓ। ਠੀਕ ਹੈ ਮਾਤਾ। ਮਿਹਰ ਕਰੀ ਸੱਚੇ ਪਾਤਸ਼ਾਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੁੱਲਰ ਦਾ ਕੰਮ ਸੀ, ਗੱਡੀ ਉਹਦੇ ਬੰਦਿਆਂ ਦੀ ਸੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਪਤਾ ਲੱਗਿਆ ਸੀਗਾ ਵੀ ਆਹ ਭਾਣਾ ਵਾਪਰ ਗਿਆ ਜੀ। ਯਾਰ ਇਹਨਾਂ ਨੂੰ ਅੰਦਰ ਰੱਖਿਆ ਕਰੋ ਯਾਰ, ਸ਼ਮਸ਼ਾਨ ਘਾਟ ਹੈ। ਕਿਵੇਂ ਬਾਜ਼ਾਰ ਲਾਇਆ ਇਹਨਾਂ ਦਾ। ਵਾਹਿਗੁਰੂ। ਰੱਖੋ ਗੱਡੀ 'ਚ। ਆ ਅੰਦਰ ਰੱਖ ਇਹਨੂੰ। ਲਿਆ ਤੂੰ ਵੀ ਫੜਾ। ਨਾ ਤੁਸੀਂ ਇਹ ਸਭ ਕੁਝ ਨਹੀਂ ਕਰਨਾ, ਤੁਸੀਂ ਸਿਰਫ ਗੱਲ ਕਰਨੀ ਹੈ, ਬਾਕੀ ਮੈਂ ਸੰਭਾਲ ਲਵਾਂਗਾ। ਆ ਕੁੜੀਆਂ ਦਾ ਖਿਆਲ ਰੱਖਿਓ ਤੁਸੀਂ। ਮਾਂ ਤਾਂ ਵਿਚਾਰਿਆਂ ਦੀ ਮਰ ਗਈ, ਹੁਣ ਪਤਾ ਨਹੀਂ ਕੀ ਹੋਊਗਾ। ਹਾਂਜੀ ਚੰਗਾ ਜੀ। ਚੰਗਾ ਜੀ।
जिंदगी उजाड़ नहीं मौत ना बिगाड़ नहीं कल भुल्लर कोले जाना हाँ ਇਹ ਪੁੱਛਣ ਲਈ ਕਿ ਹੁਣ ਕਿਹਨੂੰ ਮਾਰਨਾ? ਸਿਰਫ ਗੱਲ ਕਰਨੀ ਹੈ ਜਾ ਕੇ। ਦੇਖੋ ਆਪਣਾ ਤੇ ਭੁੱਲਰ ਦਾ ਕੋਈ ਮੇਲ ਨਹੀਂ ਹੈਗਾ, ਠੀਕ ਹੈ? ਬਹੁਤ ਤਕੜਾ ਖਿਡਾਰੀ ਆ ਉਹ। ਅੱਛਾ, ਇਹਨਾਂ ਨਾਲ ਹੀ ਹੈ ਨਾ ਤਕੜਾ ਖਿਡਾਰੀ। ਲੈ ਬਣ ਗਏ ਆਪਾਂ ਵੀ ਤਕੜੇ ਖਿਡਾਰੀ। ਉਹ ਸਾਲਿਓ ਕਿੱਥੋਂ ਲੈ ਕੇ ਆਏ ਵੇ? ਸਰਪੰਚ ਦੀ ਗੱਡੀ ਚੋਂ, ਜਦੋਂ ਸ਼ਮਸ਼ਾਨ ਆਏ ਸੀ। ਬਾਮਣਾ ਗੱਲ ਕਰਨ ਜਾਣੀ ਆ, ਬੰਦਾ ਨਹੀਂ ਮਾਰਨ ਜਾਣਾ। ਆ ਜਿਹੜਾ ਭੁੱਲਰ ਆ ਨਾ, ਪਤਾ ਤੂੰ ਜਦੋਂ ਇਹ ਡੱਬ 'ਚ ਹੁੰਦੀ ਹੈ ਨਾ, ਬੰਦਾ ਸ਼ੇਰ ਬਣ ਜਾਂਦਾ, ਸ਼ੇਰ। ਮਾੜੇ ਬੰਦੇ ਦੇ ਸਾਹਮਣੇ ਰੱਖਦੀ ਹੈ ਨਾ ਤਾਂ ਬੰਦੇ ਦਾ ਥੱਲਾ ਪਾਟ ਜਾਂਦਾ, ਥੱਲਾ। ਜੋ ਮਰਜ਼ੀ ਹੋ ਜੇ, ਲੈ ਕੇ ਨਹੀਂ ਜਾਣੀ ਨਾਲ। ਨਾ ਲੈ ਕੇ ਜਾਓ, ਨਾ ਲੈ ਕੇ ਜਾਓ। ਬਸ ਤੁਸੀਂ ਐ ਕਰੇ ਦੋਨੋਂ, ਭੁੱਲਰ ਅੱਗੇ ਜਾ ਕੇ ਨਾ ਕੋਡੇ ਹੋ ਜਾਓ। ਲੜਕੋ ਜਹਾਂ ਪਨਾ ਤੋਹਫਾ ਕਬੂਲ ਕਰੋ। ਨਾ ਬਹੁਤ ਵੱਡਾ ਬਦਮਾਸ਼ ਆ ਤੂੰ ਓਏ, ਬਹੁਤ ਗਰਮੀ ਆ। ਦਿਖਾ ਬਦਮਾਸ਼ੀ। ਦੇਵ ਖੜ ਜਾ ਬਿੰਦਿਆ, ਭੁੱਲਰ ਮਾਰਨਾ ਸਾਲੇ ਨੇ। ਦਿਖਾ ਓਏ, ਦੱਸ ਦਿਖਾ। ਦੇਵ ਚਾਹੁੰਦਾ ਕੀ ਆ? ਹੈ ਚਾਹੁੰਦਾ ਕੀ ਆ? ਦੇਵ ਚਾਹੁੰਦਾ ਕੀ ਆ ਤੂੰ? ਬਦਮਾਸ਼ੀ ਦਿਖਾ ਤੂੰ ਆਪਣੀ। ਉਹ ਠੀਕ ਕਹਿ ਰਿਹਾ। ਕੀ ਠੀਕ ਕਹਿ ਰਿਹਾ ਓਏ? ਭੈਣ ਦੇ ਯਾਰਾ ਸਾਲਿਆ, ਤੂੰ ਸਾਰੀ ਉਮਰ ਕੁਛ ਨਹੀਂ ਕੀਤਾ, ਦਿਮਾਗ ਤੋਂ ਕੰਮ ਨਹੀਂ ਲਿਆ ਸਾਲਿਆ। ਇਹਨੂੰ ਨਾਲ ਲਾ ਲਿਆ ਤੂੰ ਓਏ। ਸਾਲੇ ਨੇ ਬੰਦਾ ਮਾਰਨਾ ਹੈ। ਦਿਖਾ ਦਿਖਾ ਕਿਹਨੂੰ ਮਾਰਨਾ ਓਏ, ਦਿਖਾ ਤੂੰ ਸਾਲਿਆ। ਸਾਲਿਓ ਦੇਖਦੇ ਕਿਉਂ? ਮਾਰੋ ਗੋਲੀ ਸਾਲਿਓ, ਮਾਰ ਗੋਲੀ। ਵੇਖ ਲਿਆ ਮਾਮਣਾ, ਹਥਿਆਰ ਜਦ ਡੱਬ 'ਚ ਹੁੰਦਾ ਨਾ ਤਾਂ ਨਹੀਂ ਜਾਂਦਾ। ਉਹ ਇਹਦੀ ਅੱਖ ਨਹੀਂ ਹੁੰਦੀ, ਨਾ ਹੀ ਯਾਰੀ ਵੇਖਦੀ ਹੈ ਤੇ ਨਾ ਹੀ ਯਾਰ। ਬਸ ਆਹੀ ਰਹਿ ਗਿਆ ਸੀ। ਯਾਰ ਆਪਦੇ ਲਈ ਨਹੀਂ ਲੈ ਕੇ ਆਏ। ਜੇ ਭੀੜ ਪਊਗੀ ਨਾ ਤਾਂ ਸਾਰਿਆਂ ਦੀ ਪਊਗੀ। ਸਾਡਾ ਤੁਹਾਡੇ ਤੋਂ ਬਗੈਰ ਹੈ ਹੀ ਕੌਣ? ਜੇ ਤੁਹਾਨੂੰ ਕੁਛ ਹੋ ਜਵੇ, ਅਨਾਥ ਹੋ ਜਾਾਂਗੇ ਯਾਰ ਅਸੀਂ। ਤੇ ਨਾਲੇ ਤੇਰੇ ਜਵਾਕਾਂ ਦੇ ਚਾਚਾ ਵੀ ਬਣਨਾ ਹੈ। ਬਾਮਣ ਤਾਂ ਫਿਰ ਤਾਇਆ ਹੀ ਲੱਗੂ, ਸੀਨੀਅਰ ਹੈ ਨਾ। ਸਾਲੇ ਸੌਰੀ ਯਾਰ, ਐਵੇਂ ਭੋਰ ਉਰੇ ਆ ਯਾਰ। ਅੱਛਾ ਗੱਲ ਸੁਣੋ ਓਏ, ਬਾਮਣਾ ਗੱਲ ਸੁਣ। ਲੈ ਚਲਿਓ, ਪਰ ਕੱਢਣੀ ਕਿਸੇ ਨੇ ਨਹੀਂ। ਗੱਲ ਹੀ ਕੋਈ ਨਹੀਂ। ਪੱਕਾ? ਪੱਕਾ। ਮਿੱਤਰਾਂ ਨੂੰ ਤਾਂ ਸ਼ੌਂਕ ਹੀ ਆ ਹਥਿਆਰਾਂ ਦਾ। Shock mitt, mitt, mitt,
ਮਿੱਤਰਾਂ ਨੂੰ ਸ਼ੌਕ ਮਿੱਤਰਾਂ ਨੂੰ ਹੈ ਸਾਨੂੰ ਉਹ ਘਰ ਚਾਹੀਦਾ। ਘਰ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੇ ਦੱਸ। ਅੱਛਾ, ਤਾਈਓ ਅਗਲੇ ਦਿਨ ਪੁਲਿਸ ਬੁਲਾ ਕੇ ਆਪਣੇ ਰੰਗ ਦਿਖਾਤੇ। ਜ਼ਬਾਨ ਬੰਦ ਰੱਖੋ ਏ। ਕਿਉਂ? ਠੀਕ ਹੀ ਤਾਂ ਕਹਿ ਰਿਹਾ। ਜਦ ਤੁਹਾਨੂੰ ਲੱਗਿਆ ਕਿ ਅਸੀਂ ਤੁਹਾਡੇ ਕੰਮ ਦੇ ਨਹੀਂ ਰਹੇ ਤਾਂ ਤੁਸੀਂ ਉਹ ਪੁਲਿਸ ਵਾਲੀ ਚਾਲ ਚੱਲੀ। ਉਹ ਚੱਲ ਸਾਡਾ ਤਾਂ ਕੁਝ ਨਹੀਂ ਸੀ, ਘੱਟੋ ਘੱਟ ਉਹ ਕੁੜੀਆਂ ਦੀ ਇੱਜ਼ਤ ਦਾ ਖਿਆਲ ਤਾਂ ਕਰ ਲੈਂਦੇ। ਪਹਿਲਾਂ ਕੁੜੀਆਂ ਨੂੰ ਚਕਵਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਗੱਲ ਨਹੀਂ ਬਣੀ ਤਾਂ ਉਹਨਾਂ ਦੀ ਮਾਂ ਮਰਵਾਤੀ। ਚੁੱਪ ਸ਼ਲਾਰੂਓ, ਤੁਹਾਨੂੰ ਜ਼ਮੀਨ ਤੋਂ ਚੁੱਕ ਕੇ ਮੈਂ ਆਸਮਾਨ ਤੇ ਬਿਠਾਇਆ ਇਸ ਕਰਕੇ ਕਿ ਤੁਸੀਂ ਮੈਨੂੰ ਅੱਖਾਂ ਦਿਖਾ ਸਕੋ। ਬਸ ਪੁੱਲਰ, ਹੁਣ ਹੋਰ ਨਹੀਂ। ਪੁੱਲਰ ਸਾਹਿਬ ਤੋਂ ਤੂੰ ਪੁੱਲਰ ਤੇ ਆ ਗਿਆ? ਲੱਗਦਾ ਮਿਰਚਾਂ ਲੱਗ ਗਈਆਂ ਵੱਡੇ ਪੁੱਲਰ ਸਾਹਿਬ ਨੂੰ। ਓਏ ਓਏ, ਤੇਰੇ ਵਰਗੇ ਮਾਰ ਕੇ ਨਾ ਮੈਂ ਕਈ ਖਪਾ ਚੁੱਕਿਆ ਇੱਥੇ। ਰਿਵਾਲਵਰ ਥੱਲੇ। ਕੀ ਕਿਹਾ? ਜੰਡੂ ਕਿਆ ਨਾ ਰਿਵਾਲਵਰ ਥੱਲੇ? ਹਾਂ ਕੀ ਆ? ਕੀ ਆ ਇਹ? ਕੀ ਆ ਹਾ? ਪੁੱਲਰ ਸਾਹਿਬ ਅਸੀਂ ਬਸ ਗੱਲ ਕਰਨ। ਹਥਿਆਰ ਲੈ ਕੇ ਆਏ ਹੋ? ਕੀ ਸਮਝਦੇ ਹੋ ਤੁਸੀਂ ਸਾਲਿਓ? ਤੁਸੀਂ ਮੈਨੂੰ ਮਾਰਨ ਆਏ ਹੋ? ਕੀ ਸੋਚ ਕੇ ਆਏ ਸੀ? ਨਹੀਂ ਅਸੀਂ। ਚੁੱਪ! ਬਾਥਰੂਮ ਸਾਫ਼ ਕਰਦੇ ਕਰਦੇ ਤੁਹਾਡਾ ਦਿਮਾਗ ਵੀ ਸਾਫ਼ ਹੋ ਗਿਆ। ਖੁਰ ਤੇਰੀ ਤਾਂ। ਪੁੱਲਰ ਸਾਹਿਬ ਸਿਰਫ ਗੱਲ ਕਰਨੇ ਹੈ ਤੁਹਾਡੇ ਨਾਲ। ਟੱਲੀਆਂ ਇੰਨੀ ਛੇਤੀ ਨਹੀਂ ਮਾਰਦਾ ਪਾਪੜ। ਤੇਰੀ ਜ਼ਰੂਰੀ ਬਾਤ ਹੋਣੀ ਸੀ। ਬਾਮਣਾ ਤੇਰੀ ਬੰਦੂਕ ਛੱਡ। ਸੁੱਟ ਦੇ। ਚੱਕ ਤੂੰ। आजा बामड़ा निकला तो चल चल निकल जल्दी दे खड़ी तो बामड़ा चल 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 मारता
ਚੱਲ ਜਲਦੀ ਗੱਡੀ ਕਰੋ। ਓਏ ਗੱਡੀ ਰੋਕ। ਬਾਬਾ ਠੀਕ ਹੈ ਤੂੰ? ਉਹ ਕੁਝ ਨਹੀਂ ਹੁੰਦਾ ਤੈਨੂੰ। ਓਏ ਇਹਨੂੰ ਹਸਪਤਾਲ ਲੈ ਕੇ ਚਲੋ, ਮਰ ਜੂਗਾ ਇਹ। ਹਸਪਤਾਲ ਜਾ ਕੇ ਮਰਨਾ ਆਪਾਂ? ਉਹ ਫਿਰ ਕਰਨਾ ਕੀ ਹੈ? ਬਿੰਦੇ ਹਾਂ ਇੰਦਰਜੀਤ ਜੀ ਨੂੰ ਫੋਨ ਕਰ। ਕੁਝ ਨਹੀਂ ਹੁੰਦਾ, ਕੋਈ ਨਹੀਂ। ਇੱਕ ਮਿੰਟ ਚੁੱਪ। ਹੌਸਲਾ ਰੱਖ। ਹੈਲੋ ਹੈਲੋ ਇੰਦਰਜੀਤ ਜੀ। ਹਾਂਜੀ 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 ਭਾਜੀ, ਪੰਗਾ ਪੈ ਗਿਆ ਜੀ। ਜੀ ਅਸੀਂ ਗਏ ਸੀ ਭੁੱਲਰ ਕੋਲ ਗੱਲ ਕਰਨ, ਸਾਡੇ ਤੋਂ ਗਲਤੀ ਹੋ ਗਈ, ਸਾਡੇ ਤੋਂ ਗੋਲੀ ਚੱਲ ਗਈ, ਬਾਮਣ ਦੇ ਗੋਲੀ ਲੱਗੀ ਜੀ, ਉਹਨੇ ਮਰ ਜਾਣਾ ਜੀ। ਮਿਹਰਬਾਨੀ ਭਾਜੀ, ਮਿਹਰਬਾਨੀ। ਹਾਂਜੀ ਹਾਂਜੀ। ਕੀ ਕਹਿੰਦਾ? ਉਹ ਕਹਿੰਦੇ ਕਿ ਹਸਪਤਾਲ ਹੀ ਜਾਣਾ, ਬਾਮਣ ਨੂੰ ਲੈ ਕੇ ਘਰ ਚਲੋ ਤੇ ਉੱਥੇ ਡਾਕਟਰ ਭੇਜ ਦੇਣਗੇ। ਬਿਲਕੁਲ ਸਹੀ ਕਰਿਆ। ਹਾਂ ਚੱਲ ਜੱਡੂ, ਘਬਰਾਈ ਨਾ ਬਾਮਣਾ, ਕੁਛ ਨਹੀਂ ਹੁੰਦਾ ਤੈਨੂੰ। ਚਲ ਚਲ ਚਲ, ਕੁਛ ਨਹੀਂ ਧਿਆਨ ਹੁੰਦਾ। ਨਾਲ, ਧਿਆਨ ਨਾਲ, ਧਿਆਨ ਨਾਲ। ਬਾਮਣਾ ਚੱਲ ਚੱਲ ਚਲ ਆ ਜਾ। ਦੇਵ ਕੀ ਹੋ ਗਿਆ? ਆਰਾਮ ਨਾਲ। ਆ ਕੀ ਹੋਇਆ? ਕੁਛ ਨਹੀਂ ਕੁਛ ਨਹੀਂ ਹੋਇਆ। ਪਾਣੀ ਲੈ ਲੰਬਾ ਪੈ। ਦੇਵ ਟੀਵੀ ਚਾਲੂ ਕਰ। ਹਾਂ ਪਾਣੀ। ਬਾਮਣ ਪਾਣੀ ਪੀ ਲੈ। ਰਾਜਕਰਨ ਭੁੱਲਰ ਦੀ ਮੌਤ ਦੇ ਨਾਲ ਉਹਨਾਂ ਦੀ ਪਾਰਟੀ ਨੂੰ ਗਹਿਰਾ ਸਦਮਾ ਪਹੁੰਚਿਆ। ਪੁਲਿਸ ਸੂਤਰਾਂ ਦੇ ਮੁਤਾਬਕ ਭੁੱਲਰ ਹਾਊਸ 'ਚ 8 ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚੋਂ 1 ਲਾਸ਼ ਰਾਜਕਰਨ ਭੁੱਲਰ ਤੇ 1 ਲਾਸ਼ ਉਹਨਾਂ ਦੀ ਸੈਕਟਰੀ ਸਿੰਮੀ ਦੀ ਹੈ। ਸੀਸੀਟੀਵੀ ਫੁਟੇਜ ਬੰਦ ਹੋਣ ਦੇ ਕਾਰਨ ਇਹ ਨਹੀਂ ਪਤਾ ਲਗਾਇਆ ਜਾ ਰਿਹਾ ਕਿ ਉਹ ਮੁੰਡੇ ਕੌਣ ਸਨ। ਆਓ ਹੁਣ ਸੁਣਦੇ ਹਾਂ ਪਾਰਟੀ ਵੱਲੋਂ ਚੁਣੇ ਗਏ ਨਵੇਂ ਉਮੀਦਵਾਰ ਇੰਦਰਜੀਤ ਜੀ ਦਾ ਬਿਆਨ। ਵੈਸੇ ਤਾਂ ਇਹ ਹਾਰ ਸਰਦਾਰ ਰਾਜਕਰਨ ਭੁੱਲਰ ਦੇ ਪੈਣੇ ਚਾਹੀਦੇ ਸੀ, ਕਿਉਂਕਿ ਉਹ ਬੜੇ ਭਲੇ ਇਨਸਾਨ ਸੀ, ਪਰ ਉਹਨਾਂ ਦੇ ਜਾਣ ਕਰਕੇ ਪਾਰਟੀ ਨੇ ਜੋ ਸੇਵਾ ਕਰਨ ਦਾ ਮੌਕਾ ਮੈਨੂੰ ਦਿੱਤਾ ਹੈ, ਮੈਂ ਉਹਨਾਂ ਲਈ ਪਾਰਟੀ ਦਾ ਤਹਿ ਦਿਲੋਂ ਕਰਜ਼ਦਾਰ ਰਹਾਂਗਾ। ਸਰਦਾਰ ਰਾਜਕਰਨ ਭੁੱਲਰ ਮੇਰੇ ਲਈ ਦੇਵਤਾ ਸਮਾਨ ਸੀ। ਉਹਨਾਂ ਦਾ ਜਾਣਾ ਸਾਡੇ ਲਈ ਬਹੁਤ ਵੱਡਾ ਝਟਕਾ ਹੈ, ਪਰ ਜਿਨ੍ਹਾਂ ਨੇ ਵੀ ਇਹ ਘਿਨੌਣੀ ਹਰਕਤ ਕੀਤੀ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਮੈਂ ਸਰਕਾਰ ਅੱਗੇ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਘੱਟ ਤੋਂ ਘੱਟ ਫਾਂਸੀ ਦਿੱਤੀ ਜਾਵੇ। ਤੇਰੀ ਅੱਪੇ ਕੁਛ ਨਹੀਂ ਹੁੰਦਾ ਬਾਮਣਾ, ਆਰਾਮ ਕਰ। ਇੰਦਰਜੀਤ ਕੀ ਹੈ ਸਾਲਿਆ? ਇੰਦਰਜੀਤ ਜੀ ਤੋਂ ਇੰਦਰਜੀਤ ਤੇ ਆ ਗਿਆ। ਹਾਂ ਵਰਤਿਆ ਮੈਂ ਤੁਹਾਨੂੰ। ਮੈਂ ਜਦੋਂ ਪਹਿਲੀ ਵਾਰ ਤੁਹਾਨੂੰ ਵੇਖਿਆ ਕਿ ਤੁਹਾਨੂੰ ਹਥਿਆਰਾਂ ਦਾ ਸ਼ੌਂਕ ਹੈ, ਮੈਂ ਉਸੇ ਦਿਨ ਹੀ ਡਿਸਾਈਡ ਕਰ ਲਿਆ ਸੀ ਕਿ ਮੇਰੇ ਹਥਿਆਰ ਤੁਸੀਂ ਬਣੋਗੇ। ਆ ਮੁੰਡੇ ਕੰਮ ਦੇ ਆ। ਭੁੱਲਰ ਦੀ ਗੱਦੀ ਮੈਨੂੰ ਚਾਹੀਦੀ ਸੀ, ਤੁਹਾਨੂੰ ਸਮਝ ਨਹੀਂ ਆਈ। ਤੁਹਾਡੇ ਤੇ ਕੇਸ ਪਵਾਇਆ ਵੀ ਮੈਂ ਤੇ ਛੁਡਾਇਆ ਵੀ ਮੈਂ। ਜੇ ਬੁੜੀ ਘਰ ਭੁੱਲਰ ਨੂੰ ਦੇ ਦਿੰਦੀ ਤਾਂ ਸਾਰਾ ਝਗੜਾ ਹੀ ਖਤਮ ਸੀ। ਹਿੱਸੇ ਲਈ ਉਸ ਨੂੰ ਵੀ ਇਸ ਦੁਨੀਆ ਤੋਂ ਜਾਣਾ ਪਿਆ। ਸਾਲਿਓ, ਕਿਸੇ ਨੇ ਨਹੀਂ ਆਉਣਾ ਤੁਹਾਡੇ ਮਰਨ ਤੇ। ਤੈਨੂੰ ਕੀ ਲੱਗਦਾ ਜੇ ਅਸੀਂ ਭੁੱਲਰ ਨੂੰ ਮਾਰ ਸਕਦੇ ਹਾਂ ਤਾਂ ਤੂੰ ਬਚੇਗਾ? ਹੈ ਚੁੱਪ ਕਰੋ ਛਲਾਰੂਓ। ਪਹਿਲਾਂ ਉਸ ਡਾਕਟਰ ਨੂੰ ਮਿਲ ਲਓ ਜਿਹੜਾ ਥੱਲੇ ਬੈਠਾ। ਲਓ ਵੀ ਮੁੰਡਿਓ, ਤੁਸੀਂ 4 ਤੇ ਅਸੀਂ 40। ਹੱਥ ਤੁਹਾਡੇ ਸਿਰ ਤੇ ਰਿਹਾ ਨਹੀਂ ਤੇ ਛੱਤ ਮੈਂ ਰਹਿਣ ਨਹੀਂ ਦੇਣੀ। ਜੇ ਹੱਥ ਜੋੜ ਕੇ ਬਾਹਰ ਆ ਜਾਓਗੇ ਤਾਂ ਠੀਕ ਹੈ, ਨਹੀਂ ਤਾਂ ਲੋਕਾਂ ਨੇ ਘਰ ਦੇ ਬਾਹਰ ਸਵਰਗ ਆਸ਼ਰਮ ਦਾ ਬੋਰਡ ਲਾ ਦੇਣਾ। ਕਿਆ ਵੇ ਕੀਰਤਪਾਲ? ਜੀ ਜਨਾਬ। ਕਿਆ ਨਾ? ਜੀ ਜਨਾਬ। ਕਰਦੇ ਆ ਕੁਛ। ਤੁਸੀਂ ਪਲੀਜ਼ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ। सरेंडर करना ही सही रहेगा। ਬਿੰਦੇ, ਕੁੜੀਆਂ ਠੀਕ ਕਹਿ ਰਹੀਆਂ ਨੇ। ਕੀ ਕੀ ਠੀਕ ਕਹਿ ਰਹੀਆਂ?
ਤੂੰ ਪਾਗਲ ਹੋ ਗਿਆ? ਪਹਿਲਾਂ ਉਹ ਪੁੱਲਰ ਨੇ ਸਾਨੂੰ ਹਥਿਆਰ ਚੁਕਾਏ, ਫਿਰ ਉਹ ਇੰਦਰਜੀਤ ਨੇ ਸਾਨੂੰ ਹਥਿਆਰ ਬਣਾ ਕੇ ਵਰਤਿਆ, ਤੇ ਅੱਜ ਬਾਹਰ ਖੜੇ ਨੇ ਮਾਮੇ ਜਿਹੜੇ ਕਹਿੰਦੇ ਹਥਿਆਰ ਛੱਡ ਦੋ। ਮੈਨੂੰ ਪਤਾ ਸੀ ਗਲਤ ਆ, ਪਰ ਦੇਵ ਇੱਥੇ ਸਹੀ ਕੌਣ ਹੈ? ਤੁਹਾਨੂੰ ਕੀ ਲੱਗਦਾ ਆਪਾਂ ਚਾਰ ਹੀ ਆ ਜਿਹੜੇ ਵਰਤੇ ਜਾ ਰਹੇ ਆ? ਉਹ ਆ ਇੰਦਰਜੀਤ ਭੁੱਲਰ ਵਰਗੇ ਪਤਾ ਨਹੀਂ ਕਿੰਨੇ ਹੋਣੇ ਜਿਹੜੇ ਕਿੰਨਿਆਂ ਨੂੰ ਨਿੱਤ ਵਰਤਦੇ ਯਾਰ। ਦੇਵ ਆਪਾਂ ਨੂੰ ਇਹ ਲੜਾਈ ਲੜਨੀ ਪੈਣੀ ਹੈ। ਲੜਾਈ ਸਿਰਫ ਹਥਿਆਰਾਂ ਨਾਲ ਨਹੀਂ ਲੜੀ ਜਾਂਦੀ, ਅਸੀਂ ਕਾਨੂੰਨੀ ਤਰੀਕੇ ਨਾਲ ਵੀ ਲੜ ਸਕਦੇ ਹਾਂ। ਅਸੀਂ ਆਪਣੀ ਮਾਂ ਨੂੰ ਤੇ ਗਵਾ ਚੁੱਕੇ ਹਾਂ, ਹੁਣ ਅਸੀਂ ਤੁਹਾਨੂੰ ਨਹੀਂ ਗਵਾਉਣਾ ਚਾਹੁੰਦੇ। ਤੁਸੀਂ ਪਲੀਜ਼ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਉਹ ਬਿੰਦਿਆ, ਆਪਣਾ ਪੁਲਿਸ ਨਾਲ ਲੜਨਾ ਜ਼ਰੂਰੀ ਹੈ ਜਾਂ ਬਾਮਣ ਨੂੰ ਬਚਾਉਣਾ ਜ਼ਰੂਰੀ ਹੈ? ਓਏ ਆਪਾਂ ਗੈਰ ਕਾਨੂੰਨੀ ਲੜਾਈਆਂ ਬਹੁਤ ਲੜੀਆਂ, ਇੱਕ ਵਾਰੀ ਬਾਮਣ ਕਰਕੇ, ਇਹਨਾਂ ਕਰਕੇ ਕਾਨੂੰਨੀ ਲੜਾਈ ਲੜ ਕੇ ਦੇਖ ਲੈਂਦੇ ਆ। ਕੀ ਕਹਿਣਾ? ਉਹ ਜੰਡੂ ਕੀ ਕਹਿਣਾ? ਜਿਵੇਂ ਤੁਸੀਂ ਕਹੋ, ਜੰਡੂ ਤੁਹਾਡੇ ਨਾਲ ਹੈ। ਬਾਮਣਾ, ਹਥਿਆਰਾਂ ਦਾ ਸ਼ੌਕ ਵੀਰੇ ਮਹਿੰਗਾ ਪੈ ਗਿਆ। ਉਹ ਸਰੈਂਡਰ ਕਰ ਰਹੇ ਆ। ਉਹ ਫੜਨ ਨਹੀਂ ਆਏ, ਲਾਸ਼ਾਂ ਬਣਾ ਕੇ ਲੈ ਕੇ ਜਾਣਗੇ। ਇਹ ਸਿਰਫ ਸਾਨੂੰ ਮਾਰਨਾ ਹੈ ਜਾਂ अपनी औकात ਸਾਲਿਆ ਬਾਹਰ ਨਿਕਲ ਲੈ ਦਿਓ, ਕੱਲੇ ਕੱਲੇ ਨੂੰ। चलो निकलो, जल्दी कुछ नहीं होता। ਹੁਣ ਕੀ ਕਰਨਾ? कुछ भी होता, कुड़ियां कुछ नहीं होना चाहिए। चलो चलो जल्दी, कुछ नहीं होता। ये नहीं तो मार देने ही देगा। चलो जल्दी, चलो जल्दी चलो चलो जल्दी। चल बमड़ा बमड़ा चलो जड्डू बाबू थले लेके आ जा। चलो 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 जल्दी चल चल हाँ चलो चलो चल जड्डू जल्दी जल्दी करो यार। चल इधर बामण, बामण यार, आजू यार हो इधर बामण, इधर थल्ले, इधर बामण थल्ले रह गया यार।
ਉਹ ਪਹਿਲਾਂ ਬਾਹਰ ਜਾਣ ਦਾ ਰਾਸਤਾ ਲੱਭੋ। ਤੂੰ ਤਾਂ ਮਰ ਜਾਣਾ ਯਾਰ। ਚੱਲੋ ਛੱਡ ਕੁੜੀਆਂ ਨੂੰ, ਤੂੰ ਚੱਲ ਯਾਰ ਬਾਬਲਾ ਚੱਲੂ ਚੱਲ ਸਾਲਿਆ ਬਾਬਲਾ ਤੂੰ ਚੱਲ ਸਾਲਿਆ ਮਰ ਜਾਏਗਾ ਬਾਬਲਾ ਉਹ ਆ ਜਾ ਯਾਰ ਚੱਲ ਸਾਲਿਆ ਛੱਡ ਦੇ ਮੈਨੂੰ ਬਾਬਲਾ ਸਾਲਿਆ ਚੁਟਕਲਾ ਸੁਣਾਉਣ ਨੂੰ ਜੀ ਕਰਦਾ। ਚੱਲ ਸੁਣਾ। ਇੱਕ ਵਾਰੀ ਇੱਕ ਬੰਦਾ ਕਹਿੰਦਾ ਫੀਮ ਦੇ ਦੇ ਕਿਸੇ ਨੂੰ ਦੇਣੀ ਆ। ਮਜ਼ਾ ਨਹੀਂ ਆਇਆ। चलो 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 चल इधर इधर चल इधर देख इधर देख रहा है कोई ये बाबा तो निकल सकते हैं चलो चलो थल्ले देख अभी दे पैर के ओ जड्डू ਤੁਹਾਡੀ आजो थोड़े आजो अंदर चलो रास्ता है चादर इकट्ठे कर चादर इकट्ठे करो पीछे रास्ता है चलो चल 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 डू ओए जंडू जंडू दरवाजा खोल। तू पागल हो गया? खोला दरवाजा खोल। खोला ना की कर रहे? जंडू मैं कह रहा दरवाजा खोल। जंडू बस साहब लगे यार। ओ पांचवा दरवाजा जाओ छोड़ा ही ना। जंडू साहब लगे हम दरवाजा खोल। जा बंदे मेरी को भी दे कुड़िया नु कर दे जंडू ऐना कर यार ओ जंडू दरवाजा खोल यार जंडू पागल ना बन खोले तुसी जाओ दरवाजा खोल साले पहले कुड़ी कड़ी खो पहले दरवाजा खोल चला जा जंडू पागल ना हो साले ਮੈਨੂੰ ਤਾਂ ਸੱਚਾ ਪਿਆਰ ਮਿਲਿਆ ਨੇ ਕੋਂਡਾ ਨੇ ਮਰਨ ਦਿੰਦਾ ਜੰਡ ਸਾਲਿਆ ਬਦਮਾਸ਼ਾ ਛੇਤੀ ਕਰ ਛੇਤੀ ਚੱਲ ਉਹ ਕੁੜੀਆਂ ਨੂੰ ਕੱਢ ਲੈ ਤੂੰ निकल कर
ਜਿਉਂਦਾ ਤਾਂ ਮੈਂ ਬਚਣਾ ਨਹੀਂ ਤਾਂ ਗੱਡੀ ਤਾਂ ਤੁਹਾਨੂੰ ਵੀ ਚੌੜ ਕੇ ਜਾਊਗਾ ਝੰਡੇ। निकलो यार। बैठ जा, बैठ चल, बैठ। नहीं, 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 जल्दी करो। बैठ चल, जल्दी। मेरी गल सुन। यार मैं आ रहा यार, तू निकल, मैं आ रहा तेरे मगर। जल्दी कर। तू जल्दी कर। रीत गल मननी की होंदी है। जल्दी आ जा। यार तो आ जाओ।
ਲੰਡੂ ਸਾਲੇ। ਇਹ 4 ਲਾਸ਼ਾਂ ਉਹਨਾਂ ਨੌਜਵਾਨਾਂ ਦੀ ਹੈ ਜਿਨ੍ਹਾਂ ਨੇ ਸ਼ੌਂਕ ਨਾਲ ਹਥਿਆਰ ਤਾਂ ਚੱਕੇ ਸੀ, ਪਰ ਉਸ ਦਾ ਨਤੀਜਾ ਤੁਸੀਂ ਆਪਣੇ ਅੱਖੀ ਦੇਖ ਰਹੇ ਹੋ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਇਹਨਾਂ ਮੁੰਡਿਆਂ ਦੇ ਨਾਲ ਇੰਜ ਹੀ ਹੋਣਾ ਚਾਹੀਦਾ ਸੀ। ਮੈਂ ਸਰਕਾਰ ਅੱਗੇ ਸਿਫਾਰਿਸ਼ ਕਰਾਂਗਾ ਕਿ ਇੰਸਪੈਕਟਰ ਬਲਕਾਰ ਦੀ ਪ੍ਰਮੋਸ਼ਨ ਕੀਤੀ ਜਾਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਈ ਜੀ ਚਲੋ ਨਿਬੜਿਆ ਕੰਮ। ਕਿੰਨੀ ਵਾਰ ਕਿਹਾ ਤੁਹਾਨੂੰ ਅੰਦਰ ਰੱਖਿਆ ਕਰੋ ਇਹਨਾਂ ਨੂੰ। ਸਖਤ ਨਫ਼ਰਤ ਆ ਮੈਨੂੰ ਇਹਨਾਂ ਹਥਿਆਰਾਂ ਤੋਂ। ਚੱਲ ਬਈ ਕਾਕਾ। ਮੈਨੂੰ ਬਹੁਤ ਅਫਸੋਸ ਹੈ ਤੁਹਾਡੀ ਮਾਂ ਦੇ ਮਰਨ ਦਾ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਹੁਣ ਘਰ ਕਦੋਂ ਖਾਲੀ ਕਰਨਾ ਹੈ?